ਬੰਦਾ ਮੈਂ ਬਣਾਣਾ ਬੰਦਾ ਮੈਨੂੰ ਸਭ ਕੁਝ ਆਉਂਦਾ। ਅੱਛਾ ਜੀ, ਵਾਹ ਜੀ। ਜਹਾਜ਼ ਆਉਣੇ, ਅੱਛਾ। ਜਹਾਜ਼ ਇੰਡੀਆ ਦੇ ਜਹਾਜ਼ ਜਾਣੇ ਆਉਣੇ ਤੇ ਡਰ ਆਉਣਾ ਗਿਣਨੇ ਜਹਾਜ਼ 15 ਗਏ 4 ਗਏ ਫਲਾਣੇ ਗਏ ਤੇ ਉਹਦੇ ਨਾਲੇ ਕੰਬਣਾ ਆਪਣੀ ਮਾਂ ਨੂੰ ਜੁਫੇ ਪਾਣੇ ਅਹਿਮਦਾਮੀ ਵੀ ਨੂੰ ਤੇ ਇੱਕ ਗੋਡੇ ਨਾਲ ਮੇਰੀ ਮਾਂ ਨੇ ਸਕੀਨਾ ਨੂੰ ਲਾ ਲੈਣਾ ਤੇ ਇੱਕ ਗੋਡੇ ਨਾਲ ਮੈਨੂੰ ਲਾ ਲੈਣਾ। ਲਾ ਕੇ ਤੇ ਸਾਡੀ ਮਾਂ ਨੇ ਇਸ ਤਰ੍ਹਾਂ ਵੀ ਲੇਟ ਕੇ ਤੇ ਲੈ ਜਾਣਾ। ਕੋਈ ਨੰਬਲਾ ਨਾ ਕਰ ਦੇ, ਕੋਈ ਲੈ ਨਾ ਜਾਵੇ, ਤਰੂ ਕੇ ਵੀ ਲੋਕ ਲੈ ਜਾਂਦੇ। ਹਾਂਜੀ ਹਾਂਜੀ, ਇਸ ਤਰ੍ਹਾਂ। ਹਾਂ, ਇਹ ਅਰੇੜੀ ਮੋਟੀ ਬਾਂਹ। ਅੱਛਾ। ਕੜੇ ਉਹਨੇ ਪਾਏ ਹੋਏ ਜਿਹੜੇ ਚਾਂਦੀ ਦੇ ਕੜੇ ਹੁੰਦੇ। ਅੱਛਾ। ਉਹ ਕੜੇ ਬੱਚੇ ਨੇ ਪਾਇਆ ਤੇ ਮਾਂ ਲਾਗੇ ਵੱਡੀ ਪਈ ਹੋਈ ਤੇ ਦੁੱਧ ਇਸ ਤਰ੍ਹਾਂ ਨੰਗਾ ਕਰਕੇ ਨਾ ਤੇ ਬੱਚਾ ਕਦੀ ਤੇ ਮੂੰਹ 'ਚ ਪਾ ਲੇ ਤੇ ਕਦੀ ਉਹ ਰਹੀ ਤੇ ਜਿਹੜੀ ਹੈ ਨਾ ਖਿਲਾਰ ਕੇ ਐਸ ਰੋਕ ਮੁੱਠਾਂ ਭਰ ਕੇ ਤੇ ਐਸ ਰੋਕ ਕਰ ਕਰਕੇ ਤੇ ਮਾਂ ਦੇ ਢਿੱਡ ਦੇ ਉੱਤੇ ਬੈਠਾ ਤੇ ਮੈਂ ਚੁੱਕਣ ਪਈ। ਮੈਂ ਗਵਾਨੀਆਂ ਮੈਨੀਆਂ ਮੇ ਸਾਡਾ ਵੀਰ ਕੋਈ ਨਹੀਂਗਾ ਤੇ ਲੈ ਜਾਈਏ। ਯਾਨੀ ਤੁਹਾਡੇ ਵਾਲਾ ਸਾਹਿਬ ਦਾ ਨਾਂ ਚਿਰਾਗ ਦੀਨ ਸੀ? ਨਹੀਂ। ਹਾਂ, ਬਰਕਤ ਅਲੀ। ਬਰਕਤ ਦੀ ਤਾਂ ਛੋਟਾ ਭਾਈ ਸੀ ਸ਼ੁਕਰ। ਹਾਂ, ਸ਼ੁਕਰ ਦੀ। ਉਹਦੇ ਤੋਂ ਛੋਟਾ ਰੀਮ ਬਖਸ਼, ਉਹਦੇ ਤੋਂ ਛੋਟਾ ਨੂਰ ਮੁਹੰਮਦ। ਅੱਛਾ, ਹਾਂਜੀ, ਠੀਕ। ਇਹ ਹੁਣ ਕਿੱਥੇ ਬੈਠੇ ਨੇ? ਕੁਝ ਵੀ ਨਹੀਂ, ਉਹ ਮਰ ਗਏ ਨੇ। ਅੱਛਾ, ਉਹ ਬਹੁਤ ਹੋ ਗਏ ਨੇ। ਤੇ ਜਿਹੜਾ ਚਾਚਾ ਤੁਸੀਂ ਦੱਸਦੇ ਹੋ ਕਿ ਉਧਰੋਂ ਆ ਗਿਆ ਸ਼ੁਕਰ, ਉਹਦਾ ਨਹੀਂ ਪਤਾ ਲੱਗਾ ਤੁਹਾਨੂੰ ਕਿੱਥੇ ਹੈ ਕਿੱਥੇ ਨਹੀਂ? ਜਿਹੜੀ ਛੋਟੀ ਬੱਚੀ ਸੀ ਜਿਹਨੂੰ ਤੁਸੀਂ ਖਿਡਾਇਆ ਉਹਦਾ ਨਾਮ ਬਚਨੋ ਸੀ? ਹਾਂਜੀ। ਤੇ ਉਹਦੀ ਅੰਮਾ ਦਾ ਨਾਮ ਕੀ ਸੀ? ਉਹਦਾ ਨਾਮ ਹਰਬੰਸ ਕੌਰ। ਤੇ ਪਿਓ ਨਾਮ ਸੀਗਾ ਦਿੱਤ। ਠੀਕ। ਤੇ ਦੂਸਰੇ ਚਾਚੇ ਤਾਏ ਸੀ, ਇੱਕ ਨਾ ਤੇਜੂ ਸੀ ਤੇ ਇੱਕ ਨਾ ਪੁੰਨੂ ਸੀ। ਅੱਛਾ, ਇਹ ਸਿੱਖ ਸਨ? ਹਾਂਜੀ, ਲਾਹੌਰ ਤਰਖਾਨ ਇਹਨਾਂ ਦੀ ਬਰਾਦਰੀ ਸੀ। ਉਹ ਸਿੱਖ ਸੀ, ਹੋਰ ਨਹੀਂ ਸੀ ਸਿੱਖ, ਹੋਰ ਮੋਨੇ ਸੀਗੇ ਬਾਵੇ। ਗੋਦੀਆਂ ਰੱਖੀਆਂ। ਜੇ ਤੁਸਾਂ ਆਂਦੀਆਂ ਪਿੱਤਲ ਪਰਾਤਾਂ ਬੀਬੀ ਤੇ ਸਾਡੀ ਦੀਆਂ ਉੱਚੀਆਂ ਜਾਤ ਵਟਾਉਣੀ ਪਈ, ਜਾਤ ਵਟਾਉਣੀ ਪਈ ਵੇ ਲੱਜਿਓ ਲੱਜ ਤੁਹਾਨੂੰ ਨਹੀਂ। ਜੇ ਤੁਸਾਂ ਪੱਕੇ ਨੇ ਰਾਲੇ ਪਰੌਂਠੇ ਬੀਬੀ ਤੇ ਮੰਗਦੀ ਆ ਕੜੀਆਂ ਤੇ ਪੌਂਠੇ ਕੱਢ ਵਖਾਲੇ ਤੁਸਾਂ ਸੁੱਤਣ ਦੇ ਪੌਂਠੇ। ਸਹੀ। ਬਣਾਣਾ ਬੰਦਾ ਮੈਂ ਬਣਾਣਾ ਬੰਦਾ ਮੈਨੂੰ ਸਭ ਕੁਝ ਆਉਂਦਾ। ਅੱਛਾ ਜੀ, ਵਾਹ ਜੀ ਵਾਹ ਜੀ ਬਸ ਸਾਰਾ ਕੁਝ ਰਿਕਾਰਡ ਕਰਾਂਗੇ ਅਸੀਂ। ਅੱਛਾ ਮਾਂ ਜੀ। ਹਾਂਜੀ। ਹੁਣ ਨਾ ਕਹਾਣੀ ਦਾ ਦੂਸਰਾ ਰੁਖ ਉਹ ਕੀ ਹੈ ਕਿ ਤੁਹਾਨੂੰ ਪਤਾ ਸੀ ਕਿ ਇੱਕ ਵਕਤ ਐਸਾ ਆਣਾ ਵੇ ਕਿ ਸਾਨੂੰ ਆਪਣੇ ਹੱਸਦੇ ਵਸਦੇ ਘਰ ਛੱਡ ਕੇ ਜਾਣਾ ਪੈਣਾ ਵੇ? ਇਹ ਕਿਸ ਤਰ੍ਹਾਂ ਤੁਹਾਡੇ ਤੱਕ ਖਬਰ ਪਹੁੰਚੀ ਕਿ ਪਾਕਿਸਤਾਨ ਲਗਾ ਬਣਨ, ਹਿੰਦੁਸਤਾਨ ਲਗਾ ਬਣਨ? ਇਹ ਨਾ ਸੁੱਤਿਆ ਹੋਣਾ ਨਾ। ਅੱਛਾ। ਤੇ ਜੰਗ ਲੱਗੀ ਹੁੰਦੀ ਸੀ। ਅੱਛਾ। ਜਹਾਜ਼ ਆਉਣੇ। ਅੱਛਾ। ਜਹਾਜ਼ ਇੰਡੀਆ ਦੇ ਜਹਾਜ਼ ਜਾਣੇ ਆਉਣੇ ਤੇ ਡਰ ਆਉਣਾ ਗਿਣਨੇ ਜਹਾਜ਼ 15 ਗਏ 4 ਗਏ ਫਲਾਣੇ ਗਏ ਤੇ ਉਹਦੇ ਨਾਲੇ ਕੰਬਣਾ ਆਪਣੀ ਮਾਂ ਨੂੰ ਜੁਫੇ ਪਾਣੇ ਅਹਿਮਦਾਮੀ ਵੀ ਨੂੰ ਮੇਰੀ ਅੰਮੀ ਨਾਲ ਆਂਦੀ ਸੀ। ਅੱਛਾ। ਤੇ ਅੰਮੀ ਨੇ ਉਹਨਾਂ ਨੇ ਕੁਝ ਸੋਚ ਦਿੱਤਾ, ਉਹਨਾਂ ਨੇ ਕੁਝ ਸੋਚ ਦਿੱਤਾ ਤੇ ਅਸੀਂ ਮਰ ਜਾਗੇ ਹੈ ਤੇ ਆਖਣਾ ਕੁਝ ਨਹੀਂ ਸਮਾਂ ਤੁਸੀਂ ਚੁੱਪ ਕਰਕੇ। ਉਹਨਾਂ ਨੇ ਸਾਨੂੰ ਕੁਝ ਨਹੀਂ ਕਹਿਣਾ, ਇਹ ਬਾਦਸ਼ਾਹੀਆਂ ਲੜਦੀਆਂ ਨੇ। ਅੱਛਾ। ਇਸ ਤਰ੍ਹਾਂ ਸਾਡੀ ਮਾਂ ਨੇ ਕਹਿਣਾ ਅਸੀਂ ਸੋ ਜਾਣਾ। ਬਾਦਸ਼ਾਹੀ ਪਈ ਲੜਦੀ ਏ। ਇਹ ਤੇ ਸੋਚਿਆ ਨਹੀਂ ਸੀ ਕਿ ਰਿਆਇਆ ਵੀ ਇੱਧਰ ਦੀ ਉੱਧਰ ਤੇ ਉੱਧਰ ਦੀ ਇੱਧਰ ਹੋਈ ਹੈਗੀ। ਨਹੀਂ ਪਤਾ। ਅੱਛਾ ਅੱਛਾ। ਫੇਰ ਮਾਂ ਜੀ ਕੀ ਹੋਇਆ? ਅੱਗੇ ਚੱਲੋ। ਫੇਰ ਪਤਾ ਲੱਗਾ ਪਈ ਹਿੰਦੁਸਤਾਨ ਤੇ ਪਾਕਿਸਤਾਨ ਬਣਨਾ ਖਬਰ ਆਈ ਆ ਤੇ। ਅੱਛਾ। ਤੇ ਕੀ ਹੋਣਾ ਆਖਣਾ ਬਾਹਰ ਨਿਕਲ ਕੇ ਤੇ ਰੋਣਾ ਆਖਣਾ ਸੀ ਆਪਣੇ ਸਹੇਲੀਆਂ ਸਾਡੇ ਘਰ ਅਸੀਂ ਛੱਡ ਕੇ ਚੱਲ ਜਾਵਾਂਗੇ। ਉਹ ਪਹਿਲਾਂ ਇਧਰੋਂ ਕਾਬਲਾ ਗਿਆ। ਅੱਛਾ। ਇਧਰੋਂ ਕਾਬਲਾ ਗਿਆ ਜੀ। ਫਿਰ ਅੱਛਾ ਕਰਨ ਤੇ ਗਏ। ਫਿਰ ਉੱਚੀ ਉਹ ਕਾਬਲਾ ਗਿਆ ਤੇ ਫਿਰ ਕਹਿਣ ਲੱਗੇ ਕਿ ਹੁਣ ਇਹਨਾਂ ਨੂੰ ਵੀ ਉੱਠਣਾ ਪੈ ਜਾਣਾ ਮੁਸਲਮਾਨਾਂ ਨੂੰ। ਅੱਛਾ। ਫਿਰ ਅਸੀਂ ਵੀ ਉੱਠ ਖਲੋਤੇ ਤੇ ਫਿਰ ਇਕੱਠੇ ਗਰੁੱਪ ਹੋਇਆ ਤੇ ਕਾਦੀ ਹੋਇਆ। ਅੱਛਾ। ਕਾਦੀਆਂ ਤੋਂ ਫਿਰ ਕਾਫਲਾ ਬਣ ਕੇ ਤੇ ਫਿਰ ਤੁਰਿਆ। ਯਾਨੀ ਤੁਹਾਡਾ ਜਿਹੜਾ ਇਕੱਠ ਸੀ ਕੈਂਪ ਸੀ ਉਹ ਕਾਦੀਆਂ ਲੱਗਾ। ਉਸ ਤੋਂ ਪਹਿਲੇ
ਪਿੰਡੂ ਠਾਲਣ ਵਾਸਤੇ ਤੁਹਾਡੇ ਤੇ ਕੋਈ ਟੈਗ ਤੇ ਨਹੀਂ ਕੀਤਾ? ਤੁਹਾਡੇ ਤੋਂ ਕੋਈ ਹਮਲਾ ਤੇ ਨਹੀਂ ਹੋਇਆ ਕਿ ਬਈ ਉੱਠੋ ਤੁਸੀਂ? ਹਮਲਾ ਕਰਨ ਆਉਂਦੇ ਸੀ, ਅੱਡੀਆਂ ਵਰਛੀਆਂ ਸਨ, ਅੱਡੀਆਂ ਡਾਂਗਾਂ ਸਨ। ਅੱਛਾ। ਤੇ ਭਈ ਕਤਲ ਕਰੀਏ ਇਹਨਾਂ ਨੂੰ, ਵੱਢ ਛੜੀਏ ਇਹਨਾਂ ਨੂੰ, ਇੰਜ ਕਰੀਏ ਤੇ ਇੰਜ ਕਰੀਏ। ਅੱਛਾ। ਮੇਰਾ ਚਾਚਾ ਜਿਹੜਾ ਸੀ ਨਾ, ਹਾਂ। ਉਹ ਬੱਕਰੀਆਂ ਚਾਰਦਾ ਹੁੰਦਾ ਸੀ ਜੀ। ਉਹ ਪਿੰਡ ਸੀ ਹੰਬੋਵਾਲ, ਨਹਿਰੋਂ ਪਾਰ। ਹਾਂਜੀ ਹਾਂਜੀ। ਤੇ ਉੱਥੇ ਮੇਰੇ ਚਾਚੇ ਦਾ ਦੋਸਤ ਬਣਿਆ ਸੀ। ਅੱਛਾ। ਤੇ ਉਹ ਨਾ ਇਹ ਕਹਿਣ ਲੱਗਾ, ਨੂਰ ਮੁਹੰਮਦ ਜੇ ਰਹਿਣਾ ਨਾ ਇੱਥੇ ਤੇ ਤੈਨੂੰ ਕੋਈ ਨਹੀਂ ਤੁਹਾਡੀ ਮਾਂ ਵੱਲ ਵੇਖਦਾ। ਅੱਛਾ। ਉਹ ਫਿਰ ਮੇਰਾ ਚਾਚਾ ਕਹਿਣ ਲੱਗਾ, ਯਾਰ ਅੰਬੂ ਇਹ ਤੂੰ ਹੀ ਤੇ ਨਾ ਗਿਆ। ਅੱਛਾ। ਤੇ ਜਿਹੜੇ ਹੋਰ ਲੋਕੀ ਨੇ ਉਹਨਾਂ ਸਾਨੂੰ ਵੱਢ ਸੁਣਨਾ ਹੈ ਤੇ ਅਸੀਂ ਨਹੀਂ ਇਹ ਕੰਮ ਕਰਨਾ। ਜਿੱਧਰ ਸਾਡਾ ਦੁਨੀਆ ਜਾਣ ਡਈ ਆ, ਤੇ ਜਿੱਧਰ ਸਾਡੇ ਦੁਨੀਆ ਜਾਣ ਡਈ ਅਸੀਂ ਉਧਰ ਜਾਣਾ। ਸਾਡਾ ਪਾਕਿਸਤਾਨ ਬਣਿਆ, ਸਾਡੇ ਬਾਬੇ ਨੇ ਪਾਕਿਸਤਾਨ ਬਣਾਇਆ। ਅੱਛਾ। ਹਾਂਜੀ ਠੀਕ ਹੈ। ਤੇ ਅਸੀਂ ਪਾਕਿਸਤਾਨ ਜਾਣਾ। ਠੀਕ। ਪਿੰਡ ਵਾਲਿਆਂ ਨੇ ਜਿਹੜੇ ਸਿੱਖ ਤਰਖਾਨ ਸਨ ਜਾਂ ਜਿਹੜੇ ਬਾਵੇ ਸਨ, ਹਾਂ। ਉਹਨਾਂ ਨੇ ਤੁਹਾਡੇ ਨਾਲ ਕੋਈ ਕੋਈ- ਜ਼ਿਆਦਤੀ ਤੇ ਨਹੀਂ ਨਾ ਕੀਤੀ? ਨਹੀਂ। ਕੋਈ ਮਤਲਬ ਅੱਛਾ, ਨਾ, ਹਮਲਾ ਕਰਨ ਵਾਲੇ ਬਾਹਰ ਦੇ ਸਨ? ਬਾਹਰ ਦੇ। ਅੱਛਾ। ਤੇ ਠੀਕ ਉਹ ਹੈ। ਜਿਹੜੇ ਤੇਜੂ ਹੋਣੀ ਕਿ ਨਹੀਂ ਦੇਤ ਹੋਣੀ ਨਾ, ਹਾਂ ਹਾਂ। ਮੈਂ ਸੀ ਨਾ ਵੱਡੀ ਆਪਣੀ ਮਾਂ ਦੀ ਧੀ। ਹਾਂਜੀ। ਤੇ ਉਹਨਾਂ ਦੀ ਉਹ ਕੁੜੀ ਸੀ ਵਿਆਹੀ ਆਈ ਤੇ ਉਹਦੇ ਘਰ ਬੱਚੀ ਹੋਈ। ਅੱਛਾ। ਤੇ ਉਹ ਫਿਰ ਉਹ ਜਿਹੜਾ ਦੇਤ ਬਣਾ ਉਹ ਆਇਆ ਆਣ ਕੇ ਤੇ ਕਹਿੰਦਾ, ਉਦੋਂ ਭਾਬੀ ਦਾ ਰਿਵਾਜ ਸੀ। ਅੱਛਾ। ਕਹਿੰਦਾ ਭਾਬੀ ਹਾਂ। ਪਰ ਜਾਈਏ ਭਾਬੀ ਹਾਂ। ਤਾਰਿਆਂ ਸਾਨੂੰ ਦੇ ਦੇ। ਅੱਛਾ। ਕਿਉਂਕਿ ਬਚਨੋਂ ਕੁੜੀ ਨਾ ਬਚਨੋਂ ਸੀ। ਅੱਛਾ। ਤੇ ਇਹਨੂੰ ਖਿਡਾਇਆ ਕਰੇ ਤੇ ਰੋਟੀ ਨਹੀਂ ਪੱਕਦੀ ਤੇ ਚਲੋ ਇਹਨੂੰ ਖਿਡਾਇਆ ਕਰੇ। ਅੱਛਾ। ਤੇ ਹਾਂਜੀ ਤੇ ਹਾਂ। ਮੈਂ ਮੇਰੀ ਮਾਮਾ ਨੇ ਕਰ ਦੇਣਾ। ਅੱਛਾ। ਤੇ ਕੋਠੀਆਂ ਭਰੀਆਂ ਹੁੰਦੀਆਂ ਗੁੜ ਦੀਆਂ, ਅੜੀ ਗੁੜ ਦੀ ਰੋੜੀ ਹੂੰ। ਤੇ ਰੋਟੀ ਪਕਾ ਕੇ ਉਹਨਾਂ ਨੇ ਦੇਣੀ। ਆਖਣਾ ਤਾਲੇ ਇੱਥੇ ਖਾਣੀ ਹੈ ਕਿ ਘਰ ਖਾਣੀ ਆ? ਅੱਛਾ। ਮੈਂ ਆਖਣਾ ਨਹੀਂ ਚਾਚੀ ਮੈਂ ਘਰ ਜਾ ਕੇ ਖਾਣੀ ਆ। ਅੱਛਾ। ਤੇ ਏਡੀ ਪਲੇਟ ਭਰ ਲੈਣੀ, ਮਾਂ ਸਾਗ ਤੇ ਚਾੜੇ ਹੁੰਦੇ ਸੀ ਹੂੰ। ਤੇ ਨਾਲ ਗੁੜ ਦੀ ਰੋੜੀ। ਮੈਨੂੰ ਜੇ ਕੋਈ ਖੁਸਰੇ ਕਸਰੇ ਆ ਜਾਣੇ ਤੇ ਹਾਂ। ਆਖਣਾ ਤਾਲਿਆਂ ਦੇ ਇਹਨਾਂ ਨੂੰ ਕੁਛ। ਉਹ ਗੁੜ ਦੀ ਰੋੜੀ ਐਡੀ ਗੁੜ ਦੀ ਰੋੜੀ ਕੱਢਣੀ ਤੇ ਕੱਢ ਕੇ ਨਾ ਤੇ ਆਟਾ ਉੱਤੇ ਧਰ ਕੇ ਤੇ ਆਖਣਾ ਠੀਕ ਠੀਕ। ਅੱਛਾ ਜੀ, ਤੁਸੀਂ ਪਿੰਡੂ ਖੈਰ ਵਾਫੀਅਤ ਨਾਲ ਨਿਕਲ ਗਏ। ਨਿਕਲ ਆਏ। ਘਰੋਂ ਕੋਈ ਸਮਾਨ ਲਿਆ ਤੁਸੀਂ? ਕੋਈ ਆਟਾ ਸ਼ਾਟਾ ਕੋਈ ਖਾ? ਅੱਛਾ। ਨਾ ਕੁਛ ਪੰਜੀਰੀ ਬਣਾਈ ਸੀ। ਅੱਛਾ। ਤੇ ਜਿਹੜੇ ਗੋਲਕੀਏ ਰਲੇ ਨਾ, ਹਾਂ। ਇਹਨਾਂ ਨੇ ਸਾਡੀ ਡੜੀਆਂ ਗੰਢੜੀਆਂ ਸੀਗੀਆਂ। ਅੱਛਾ। ਤੇ ਕਈਆਂ ਨੇ ਜੀਵਨ ਜਿਹੜਾ ਨਾ ਹਾਂ। ਉਹ ਇਹ ਸੀਤਾ ਸੀਗਾ ਸਰਾਣਿਆਂ 'ਚ। ਅੱਛਾ। ਤੇ ਸਰਾਣੇ 'ਚ ਸੀਤਾ ਸੀਗਾ ਤੇ ਫਿਰ ਉਹਨਾਂ ਨੇ ਸਾਰਾ ਕੁਝ ਗੋਲਕੀਆਂ ਨੇ ਸੁਟਾ ਦਿੱਤਾ ਨਹਿਰ ਦੇ ਵਿੱਚ। ਸੁੱਕੀ ਨਹਿਰ ਸੀ ਤੇ ਉਹ ਪੰਜੀਰੀਆਂ ਵੀ ਸੁੱਟ ਦਿੱਤੀਆਂ। ਅਸੀਂ ਆਖਿਆ ਜਿੱਥੇ ਭੁੱਖ ਲੱਗੇ ਕਰੇਗੀ ਤੇ ਚਲੋ ਫੱਕਾ ਮਾਰਨਾ ਕਰਾਂਗੇ ਤੇ ਪਾਣੀ ਦਾ ਗੁੱਟ ਕੇ ਤੋਂ ਲੱਭ ਕੇ ਪੀ ਲਾਂਗੇ। ਤੇ ਉਹ ਕੋਈ ਨਾ ਬਸ ਜੀ ਸੁਟਾ ਦਿੱਤੀ। ਠੀਕ ਹੈ। ਹਾਂਜੀ। ਫਿਰ ਆ ਜਿਹੜੇ ਪੱਕੇ ਵਾਲੇ ਜਾਲ ਨੇ ਇਹ ਫਿਰ ਅਸੀਂ 5 ਗ੍ਰਾਮ ਨਾ ਕੁਝ ਜ਼ਮੀਨ ਸੀਗੀ ਉੱਥੇ। ਨਹੀਂ ਕੈਂਪ ਫਿਰ ਲੱਗ ਗਿਆ ਕਾਦੀਆਂ? ਕਾਦੀਆਂ ਤੁਸੀਂ ਕਿੰਨੇ ਦਿਨ ਰੁਕੇ? ਤੁਹਾਡਾ ਜਿਹੜਾ ਇਕੱਠ ਉਹ ਸੀ? ਤੇ ਕਾਦੀਆਂ। ਹਾਂਜੀ ਕਾਦੀਆਂ। ਹਾਂਜੀ। ਤੇ ਉੱਥੇ ਅਸੀਂ ਕੋਈ 2 ਦਿਨ ਰੁਕੇ ਆ ਤੇ ਕਹਿਣ ਲੱਗੇ ਵੀ ਸਾਰੀ ਪਿੰਡਾਂ ਦੀ ਦੁਨੀਆ ਸਾਰੀ ਉੱਥੇ ਇਕੱਠੀ ਹੋਈ। ਫਿਰ ਜਦੋਂ ਇਕੱਠੀ ਹੋ ਗਈ ਨਾ ਤੇ ਕਾਫਲਾ ਕਰ ਗਿਆ। ਅੱਛਾ। ਹਾਂਜੀ। ਠੀਕ ਹੈ। ਤੇ ਉਹ ਮਤਲਬ ਰਾਹ 'ਚ ਫਿਰ ਕੀ ਖਾਂਦੇ ਪੀਂਦੇ ਰਹੇ? ਉੱਥੋਂ ਤੁਸੀਂ ਕਾਦੀਆਂ ਤੋਂ ਉੱਠੇ ਹੋ ਤੇ ਤੁਸੀਂ ਆ ਗਏ 5 ਗ੍ਰਾਈ ਪਿੰਡ? ਹਾਂ। ਕਾਦੀਆਂ ਤੋਂ ਉੱਠੇ? ਕਾਦੀਆਂ ਤੋਂ ਲਾਗੇ ਭੈਣੀ ਸੀ ਇੱਕ ਪਿੰਡ। ਅੱਛਾ। ਫਿਰ ਨਵਾਂ ਪਿੰਡ ਸੀ। ਠੀਕ ਹੈ। ਉੱਥੇ ਸਾਡੇ ਪਿੰਡ ਦੀਆਂ ਬੱਚੀਆਂ ਵਿਆਹੀਆਂ ਸੀ। ਅੱਛਾ। ਉਹਨਾਂ ਦੀਆਂ ਛੱਤਾਂ ਦੇ ਉੱਤੇ ਰਜਾਈਆਂ ਵਿਛਾ ਲੈਣੀਆਂ ਤੇ ਉੱਥੇ ਸੌਂ ਜਾਣੇ ਤੇ ਉੱਤੋਂ ਦੀ ਜਹਾਜ਼ ਨੰਗਣੇ ਹਾਂ ਹੈ। ਹਾਂ। ਤੇ ਫਿਰ ਜਦੋਂ ਉਹਨਾਂ ਨੂੰ ਵੀ ਆਰਡਰ ਹੋ ਗਿਆ ਨਾ ਅੱਛਾ। ਭਈ ਕਾਫਲਾ ਪਈ ਤੁਰਿਆ ਹੈ ਤੇ ਛੱਡ ਦੋ ਸਭ ਕੁਝ ਛੱਡ ਦੇਵਾਂਗੇ ਘਰੇ ਪਰੇ ਘਰ। ਅੱਛਾ। ਪਰੇ ਘਰ ਛੱਡ ਗਿਆ ਕਿ ਠੀਕ ਹੈ। ਕੋਈ ਚੀਜ਼ ਨਹੀਂ ਚੁੱਕਣੀ, ਠੀਕ ਹੈ। ਸਿਰਫ ਕਾਲ ਦੇ ਕੱਪੜੇ। ਤੇ ਜਹਾਜ਼ ਇੱਕ ਆਇਆ ਜੋੜ ਬਈਆ ਬਾਣ ਦੇ ਵਿੱਚ ਪੱਖਿਆ ਜਹਾਜ਼। ਉਹਨੇ ਇੰਨੇ ਚਣੇ ਦਿੱਤੇ, ਇੰਨੇ ਚਣੇ। ਅੱਛਾ। 15-17 ਜੀਆਂ ਨੂੰ ਕਿੰਨੇ ਇੰਨੇ ਚਣੇ ਬਣਦੇ ਆ ਹੈ। ਫਿਰ ਮੁੜ ਕੇ ਦੂਜੀ ਵਾਰੀ ਆਇਆ ਤੇ ਉਹਨੇ ਰੋਟੀ ਦਾ ਆਟਾ ਤੇ ਉਹ ਖੋਰੀ ਕਮਾਦ ਬੜੇ ਖੋਰੀ ਖਾਰੀ ਜੇ ਚੁੱਲ੍ਹੇ ਦੇ ਵਿੱਚ ਟੋਆ ਕੱਢ ਕੇ ਨਾ ਮਿੱਟੀ 'ਚ ਤੇ ਉਹਦੇ ਵਿੱਚ ਜਿਹੜਾ ਘਿਓ ਵਾਲੇ ਪਤੀਲੇ ਟਕਾ ਨਹੀਂ ਹੁੰਦਾ ਪੀਪੇ ਤੇ ਹਾਂਜੀ ਉਹ ਉੱਤੇ ਧਰ ਕੇ ਉਹ ਕਿਤੇ ਲੱਭ ਡੁੱਬ ਕੇ ਤੇ ਫਿਰ ਤੋੜ ਕੇ ਤੇ ਲੈ ਆਂਦਾ ਨਾ ਤੇ ਉਹਦੇ ਉੱਤੇ ਫਿਰ ਬਾਲ ਜਾ ਕੇ ਤੇ ਉੱਤੇ ਰੋਟੀ ਪਕਾਈ ਇੱਕ ਉਹਦੇ ਚੋਂ ਇਹਨੇ ਨਹੀਂ ਗੁਰਕੀ ਅਸੀਂ ਤੇ ਨਾ ਚਾਹੁੰ ਜਿਹਨੇ ਨੇ ਖਾਤੀ। ਤੇ ਮੇਰੀ ਮਾਂ ਨੂੰ ਨਾ ਇੱਕ ਬੱਚੀ ਹੋਣ ਵਾਲੀ ਸੀ, ਉਹ ਫੈਦਰਾਬਾਦ ਹੋਈ। ਹੁਣ ਮੇਰੀ ਮਰੀਜ਼ ਕੇ ਰਹਿੰਦੀ ਮੇਰੀ ਭੈਣ। ਅੱਛਾ ਜੀ।
ਠੀਕ ਹੈ। ਤੇ ਉਹ ਨਾ ਮੇਰੀ ਮਾਂ ਨੇ ਇਸ ਤਰ੍ਹਾਂ ਨਾ ਐਸ ਗੋਡੇ ਨਾਲ ਸਕੀਨਾ ਨੂੰ ਲਾ ਲੈਣਾ। ਹਾਂ ਮੇਰੀ ਮਾਂ ਨੂੰ, ਕਈਆਂ ਨੂੰ ਪਤਾ ਨਾ, ਰਾਤਾ ਹੋ ਜਾਂਦਾ, ਤਾਨਾ ਹੋ ਜਾਂਦਾ ਦੇਖਦਾ ਹਾਂਜੀ ਨੇ। ਹਾਂਜੀ ਤੇ ਇਹ ਔਰਤਾਂ ਨੂੰ, ਬੀਬੀਆਂ ਨੂੰ, ਜਿਹਦਾ ਜੀ। ਬੱਚਾ ਹੋਣ ਵਾਲਾ ਹੋਏ, ਜੀ, ਜੀ। ਤੇ ਇੱਕ ਗੋਡੇ ਨਾਲ ਮੇਰੀ ਮਾਂ ਨੇ ਸਕੀਨਾ ਨੂੰ ਲਾ ਲੈਣਾ ਤੇ ਇੱਕ ਗੋਡੇ ਨਾਲ ਮੈਨੂੰ ਲਾ ਲੈਣਾ। ਹਾਂ ਲਾ ਕੇ ਤੇ ਸਾਡੀ ਮਾਂ ਨੇ ਇਸ ਤਰ੍ਹਾਂ ਦੇ ਰੇਟ ਕੇ ਤੇ ਲੈ ਜਾਣਾ। ਕੋਈ ਨੰਬਲਾ ਨਾ ਕਰ ਦੇ, ਕੋਈ ਲੈ ਨਾ ਜਾਵੇ, ਧਰੂ ਕੇ ਵੀ ਲੋਕ ਲੈ ਜਾਂਦੇ। ਹਾਂਜੀ ਹਾਂਜੀ ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਫੜੋ ਤੜੀ ਸੀ। ਹਾਂ ਇਹ ਠੀਕ ਹੈ। ਦੱਸ ਨਹੀਂ ਫੜੋ ਤੜੀ ਦੀ ਵੀ ਗੱਲ ਤੁਹਾਨੂੰ। ਹਾਂ ਅੱਛਾ, ਤੇ ਉਹ ਫਿਰ ਸਾਡੀ ਮਾਂ ਨੇ ਇਸ ਤਰ੍ਹਾਂ ਤੇ ਫਿਰ ਤੁਰ ਪਿਆ ਕਾਫਲਾ ਇਕੱਠਾ ਹੋ ਕੇ। ਅੱਛਾ ਹਾਂਜੀ, ਠੀਕ ਹੈ। ਤੇ ਫਿਰ ਕਿਤੇ ਥੱਕ ਜਾਣਾ ਹਾਂ ਤੇ ਕਿਤੇ ਖੁੱਲੀ ਜਗ੍ਹਾ ਦੇ ਉੱਤੇ ਮਲੇ ਹੋਣੇ, ਫਿਰ ਰੇਤਾ, ਫਿਰ ਸਾਰਾ ਕੁਝ ਹੋਣਾ। ਹਾਂ। ਤੇ ਉੱਥੇ ਫਿਰ ਸ਼ਾਮ ਨੂੰ ਨਾ ਥੋੜੇ ਜਿਹੇ ਦਿਨ ਨਾ ਹਾਂ ਉੱਥੇ ਬਹਿਣਾ ਅੱਛਾ ਤੇ ਪਾਣੀ ਢੂੰਡਣਾ, ਵੀ ਕਿਤੇ ਪਾਣੀ ਲੱਗ ਜੇ, ਕਿਤੇ ਛਪੜੀ, ਕਿਤੇ ਕੁਝ, ਕਿਤੇ ਨਾ ਕੋਈ ਨਲਕਾ, ਨਾ ਕੋਈ ਖੂਹ, ਨਾ ਕਿਤੇ ਯਾਰਾਂ ਦੇ ਵਿੱਚ। ਹੈਂ? ਇਸ ਤਰ੍ਹਾਂ ਵੀ ਤਰ੍ਹਾਂ ਠੀਕ ਹੈ। ਰਸਤੇ ਵਿੱਚ, ਰਾਹ ਵਿੱਚ ਤੁਹਾਡੇ ਤੋਂ ਕੋਈ ਹਮਲਾ ਤਾਂ ਨਹੀਂ ਹੋਇਆ? ਨਹੀਂ। ਤੇ ਉਂਝ ਰਾਹ ਵਿੱਚ ਤੁਸੀਂ ਕੋਈ ਵੱਡ ਟੁੱਕ ਵੇਖੀ, ਮਤਲਬ ਬੰਦੇ ਹੋਏ ਪਏ? ਇੱਧਰ ਦੀ ਅੱਛਾ ਸਾਡੇ ਨਾਲ ਨਹੀਂ ਹੋਈ। ਅੱਛਾ ਇੱਧਰ ਦਾ ਜਿਹੜਾ ਕਾਫਲਾ ਗਿਆ ਨਾ, ਹਾਂ ਉਹ ਵੱਡ ਟੁੱਕ ਹੋਈ। ਅੱਛਾ। ਇਹ ਦੱਸਾਂ, ਹਾਂ ਇਹ ਅਰੇੜੀ ਮੋਟੀ ਬਾਂਹ, ਅੱਛਾ ਕੜੇ ਉਹਨੇ ਪਾਏ ਹੋਏ, ਜਿਹੜੇ ਚਾਂਦੀ ਦੇ ਕੜੇ ਹੁੰਦੇ, ਅੱਛਾ ਉਹ ਕੜੇ ਬੱਚੇ ਨੇ ਪਾਇਆ ਤੇ ਮਾਂ ਲਾਗੇ ਵੱਡੀ ਪਈ ਹੋਈ। ਹਾਂ। ਤੇ ਦੁੱਧ ਇਸ ਤਰ੍ਹਾਂ ਹਾਂ। ਨੰਗਾ ਕਰਕੇ ਨਾ, ਤੇ ਬੱਚਾ ਕਦੀ ਤੇ ਮੂੰਹ 'ਚ ਪਾ ਲੇ ਹੂੰ। ਤੇ ਕਦੀ ਉਹ ਰੀਏ ਤੇ ਜਿਹੜੀ ਹੈ ਨਾ ਖਿਲਾਰ ਕੇ ਹਾਂ। ਐਸ ਰੋਕ ਮੁੱਠਾਂ ਭਰ ਕੇ ਤੇ ਐਸ ਰੋਕ ਕਰ ਕਰਕੇ ਤੇ ਮਾਂ ਦੇ ਢਿੱਡ ਦੇ ਉੱਤੇ ਬੈਠਾ ਤੇ ਮੈਂ ਚੁੱਕਣ ਪਈ। ਮੈਂ ਅੱਛਾ। ਗਵਾਨੀਆਂ ਮੈਨੀਆਂ ਮੇ ਸਾਡਾ ਵੀਰ ਕੋਈ ਨਹੀਂਗਾ, ਹਾਂ। ਤੇ ਲੈ ਲਈਏ। ਤੇ ਅੱਛਾ। ਆਂਦੀ ਆ ਤੁਸੀਂ ਕਿੰਨੇ ਦਿਨ ਹੋਏ ਤੁਹਾਨੂੰ ਰੋਟੀ ਪਾਣੀ ਖਾਦਿਆਂ ਨੂੰ, ਹਾਂ। ਤੇ ਇਹਨੂੰ ਕੀ ਖਿਲਾਉਣਾ ਜੀ? ਮੈਂ ਛੱਡ ਦਿੱਤਾ। ਹਾਂ, ਇੰਜ ਦੀ ਉਦੋਂ ਮਾਵਾਂ ਨੇ ਪੁੱਤਰ ਨਹੀਂ ਸੰਭਾਲੇ। ਜੀ 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 ਹਾਂ। ਜੀ ਸਹੀ ਕਹਿ ਰਹੇ। ਹਾਂ, ਬੜੀਆਂ ਮੁਸੀਬਤਾਂ ਮੇਰੇ ਪੁੱਤਰਾ। ਅੱਛਾ, ਫਿਰ ਤੁਸੀਂ ਬਾਰਡਰ ਕ੍ਰਾਸ ਕੀਤਾ, ਇੱਧਰ ਇਸ ਰਸਤੇ ਆਏ ਸੋ ਡੇਰਾ ਬਾਬਾ ਨਾਨਕ ਰਹੇ? ਹਾਂਜੀ, ਤੋੜ ਪਤਾ ਆ ਤੈਨੂੰ ਦੱਸਿਆ ਬਈ ਉਹ 5 ਗਰਾਈਆਂ ਥਾਣੇ ਕਾਦੀਆਂ ਤੋਂ ਤੋੜਿਆ ਕਾਫਲਾ। ਹਾਂ। ਫਿਰ ਸ਼ਹਿਰਾਂ ਦੇ ਵਿੱਚੋਂ ਦੀ ਬਾਹਰ ਤੁਰੇ ਆਏ ਜਿੱਦਾਂ ਧੁੱਪਾਂ ਚ ਤੇ ਮੀਂਹਾਂ ਵਿੱਚ ਹੀ ਜਿਹੜਾ ਚੱਲਣ ਪੈਂਦਾ। ਮੇਰਾ ਇੱਕ ਦਿਓਰ ਸੀ, ਇਹਨਾਂ ਦਾ ਅਬੂ ਦੇ ਭਰਾ ਸੀ। ਅੱਛਾ ਤੇ ਉਹ ਜਿਹੜੀ ਗੱਲ ਸਾਡੀ ਕੁੜੀ ਆ ਨਾ, ਮੇਰੀ ਪੋਤਰੀ ਦੋਤਰੀ, ਹਾਂਜੀ। ਇਹ ਤੋਂ ਜਰਾ ਕਿ ਛੋਟਾ ਸੀ, ਐਡਾ ਸਾਰਾ ਸੀਗਾ। ਅੱਛਾ ਤੇ ਉਹ ਨਾ ਇੱਥੇ ਮੋਢਿਆਂ ਤੇ ਬਿਠਾ ਲਿਆ। ਅੱਛਾ। ਮੇਰੇ ਮਾਮੇ ਨੇ, ਸਹੁਰਾ ਨਾਲੇ ਮੇਰਾ ਮਾਮਾ, ਤੇ ਉਹਨੇ ਇੱਥੇ ਬਿਠਾ ਲਿਆ। ਤੇ ਉਹ ਉੱਤੋਂ ਚੰਦਰਾ ਪਿਆ, ਬੱਦਲ ਪਏ ਨਾ, ਤੇ ਚੰਦਰਾ ਪਿਆ ਤੇ ਉਹ ਬੱਚਾ ਜਿਹੜਾ ਨਾ ਉਹਦੇ ਸਿਰ 'ਚ ਪਿਆ ਤੇ ਉਹ ਰੋ ਗਿਆ ਤੇ ਆਂਦਾ ਉਹਨੇ ਨਾ ਉੱਤੇ ਬਿਠਾ ਦਿੱਤਾ, ਸੁੱਟ ਦਿੱਤਾ, ਕਹਿਣ ਲੱਗਾ ਇਹਨੂੰ ਗੋਲੀ ਲੱਗ ਗਈ ਹੈ। ਅੱਛਾ ਤੇ ਉਹ ਮੁੜ ਕੇ ਫਿਰ ਜਿਹੜਾ ਮੈਨੂੰ ਵਿਆਹਿਆ ਸੀ ਨਾ, ਉਹ ਕਹਿੰਦਾ ਵਾ ਵੀ ਚਾਚਾ ਇਹ ਨਜ਼ੀਰ ਕਿੱਥੇ ਆ? ਯਾਰ ਉਹਦੇ ਗੋਲੀ ਲੱਗ ਗਈ ਸੀ ਤੇ ਮੈਂ ਉੱਥੇ ਬਿਠਾ ਆਇਆ। ਅੱਛਾ ਇਹ ਨੱਚ ਕੇ ਜਾ ਕੇ ਨਾ ਤੇ ਉਹਨੂੰ ਹੱਥ ਉੱਤੇ ਫੇਰ ਕੇ ਤੇ ਰੋਣ ਡਿਆ। ਐਸ ਵੇਲੇ ਹੱਥ ਉੱਤੇ ਫੇਰ ਕੇ ਨਾ ਤੇ ਛੇਤੀ ਨਾਲ ਚੁੱਕ ਕੇ ਲਿਆਇਆ। ਚਾਚਾ ਤੂੰ ਤੇ ਐਵੇਂ ਛੱਡ ਕੇ ਤੇ ਆ ਗਿਆ ਹੈ, ਉਹਨੂੰ ਕੁਝ ਵੀ ਨਹੀਂ ਹੋਇਆ, ਚੰਗਾ ਉਹ ਭਲਾ ਛੇਤ ਪਈ ਉੱਤੋਂ। ਹਾਂ ਇੰਜ ਦੇ ਕੰਮ ਸੀਗੇ। ਅੱਛਾ ਤੇ ਆਪਣਾ ਅੰਮਾ ਜੀ ਤੁਸੀਂ ਇੱਧਰ ਆ ਜਾਂਦੇ ਹੋ ਪਾਕਿਸਤਾਨ, ਹਾਂਜੀ। ਠੀਕ ਹੈ। ਉਸ ਤੋਂ ਬਾਅਦ ਫਿਰ ਤੁਸੀਂ ਝਾਤੀ ਮਾਰੀ ਆਪਣੀ ਫੈਮਿਲੀ ਵਾਲਾ ਕਿ ਕਿਹੜਾ ਜੀ ਸਾਥੋਂ ਵਿਛੜ ਗਿਆ ਵੇ, ਕਿਹੜੇ ਰਹਿ ਗਏ ਇੱਧਰ ਆ ਗਏ, ਕਿਹੜੇ ਪਾਰ ਲੰਘ ਗਏ? ਤੇ ਜਿੱਥੇ ਸਾਡੇ ਜੀ ਸੀ ਨਾ, ਆਪਣੇ ਭੈਣਾਂ ਭਰਾ, ਉਹਨਾਂ ਭੈਣਾਂ ਭਰਾਵਾਂ ਦਾ ਸਾਨੂੰ ਪਤਾ ਸੀ। ਅੱਛਾ। ਤੇ ਆ ਜਿਹੜਾ ਮੇਰਾ ਚਾਚਾ ਹੈ ਨਾ, ਇਹ ਅਸੀਂ ਡੇਰੇ ਦਾ ਪੁੱਲ ਲੰਘ ਕੇ ਨਾ, ਤੇ 2 ਮੇਰੇ ਚਾਚੇ ਸੀ, ਕੁਆਰੇ ਸੀ। ਅੱਛਾ। ਤੇ 2 ਮੇਰੇ ਚਾਚੇ, ਮੇਰਾ ਮਾਲਕ ਤੇ ਮੇਰਾ ਚਾਚਾ ਜਿਹੜਾ ਲੱਭਦਾ ਨਹੀਂ, ਇਹ ਵਿਆਹੇ ਸੀ। ਤੇ ਇਹ ਫਿਰ ਇੱਕ ਉਹਦੇ ਨਾਲ ਲੱਗਾ ਸੀਗਾ ਤੇ ਇੱਕ ਉਹਦੇ ਨਾਲ ਲੱਗਾ ਸੀ। ਹਾਂਜੀ। ਤੇ ਉਹ ਫਿਰ ਲਿਆਇਆ ਉਹਨਾਂ ਨੂੰ ਤੇ ਬਾਹੋਂ ਫੜ ਕੇ ਜਾਂ ਜਿਸ ਤਰ੍ਹਾਂ ਹੈ ਤੇ ਲਿਆਇਆ। ਤੇ ਮੁੜ ਕੇ ਫਿਰ ਜਦੋਂ ਲੰਘ ਆਇਆ ਨਾ ਡੇਰੇ ਦਾ ਕੋਲ, ਤੇ ਆਂਦਾ ਬਈ ਭਾ ਹੁਣ ਤੁਹਾਨੂੰ, ਤੁਹਾਡਾ ਮੇਰਾ ਵਿਆਹ ਦਾ ਸੀਗਾ ਕਿ ਤੈਨੂੰ ਪਾਰ ਨਗਾਵਾਂਗਾ, ਤੁਹਾਨੂੰ ਪਾਕਿਸਤਾਨ ਖੜਾਂਗਾ। ਅੱਛਾ। ਤੇ ਹੁਣ ਪਾਕਿਸਤਾਨ ਤੁਹਾਨੂੰ ਪਹੁੰਚਾਤਾ, ਤੇ ਹੁਣ ਤੁਸੀਂ ਜਿੱਥੇ ਰਹਿਣਾ ਤੁਸੀਂ ਰਹੋ, ਜਿੱਥੇ ਸਾਡਾ ਦਿਲ ਕਰਦਾ ਸੀ। ਜਿਹੀ ਗੱਲ ਮੂੰਹ ਕੱਢੀ ਤੇ ਮੈਨੂੰ ਪਤਾ ਲੱਗਾ ਤੇ ਮੈਂ ਇੰਨੀ ਰੋਵਾਂ। ਮੈਂ ਆਪਣੀ ਉਦੋਂ ਬੂਬੂ ਕਹਿੰਦੇ ਸੀ ਮਾਵਾਂ ਨੂੰ। ਅੱਛਾ। ਹਾਂਜੀ, ਨਾ ਆਪਾਂ ਨਾ ਮਾਂ ਨਾ ਕੁਝ ਨਾ, ਬੂਬੂ ਕਹਿੰਦੇ ਸੀ। ਉਧਰ ਦਾ ਹਿੰਦੁਸਤਾਨ ਦਾ ਰਿਵਾਜ ਸੀ। ਅੱਛਾ। ਹਾਂਜੀ।
ਤੇ ਉਹ ਫਿਰ ਦੱਸਿਆ ਤੇ ਫਿਰ ਅਸੀਂ ਰੋਈਏ ਤੇ ਉਹ ਫਿਰ ਮੈਂ ਇਸ ਤਰ੍ਹਾਂ ਬਾਹਰ ਕਾਬਲੇ ਤੋਂ ਬਾਹਰ ਨਿਕਲਣ ਤੋਂ ਦਿੰਦੇ ਨੇ ਸੀ, ਲੋਕੀ ਲੈ ਜਾਂਦੇ ਸੀ ਬੱਚੀਆਂ ਕੁੜੀਆਂ ਨੂੰ ਤੇ ਉਹ ਫਿਰ ਨਿਕਲਣ ਤੇ ਦਿੱਤਾ ਨਾ ਤੇ ਇਸ ਤਰ੍ਹਾਂ ਫਿਰ ਧਿਆਨ ਮਾਰਿਆ ਤੇ ਕਿਤੇ ਨਾ ਦਿਸਿਆ ਕਰਾਂਗੇ ਤੇ ਵੜ ਗਏ ਉਹ ਕਮਾਲ ਚ ਗੰਨੇ ਗੁੰਨੇ ਲੈਣ ਜਾਂ ਕਿਸ ਤਰ੍ਹਾਂ ਆ ਗਏ। ਅੱਛਾ ਨਹੀਂ, ਮੈਂ ਦੁਬਾਰਾ ਤੋਂ ਇਸ ਗੱਲ ਦਾ ਖੁਲਾਸਾ ਕਰਨਾ, ਤੁਹਾਡੇ ਸੱਕੇ ਚਾਚਾ ਜੀ ਇੱਧਰ ਆ ਗਏ ਨੇ, ਤੁਸੀਂ ਵੇਖੇ ਨੇ, ਕੀ ਨਾਂ ਸੀ ਭਲਾ ਉਹਨਾਂ ਦਾ? ਉਹ ਮੇਰਾ ਚਾਚਾ ਜਿਹੜਾ ਸੀ ਨਾ ਮੇਰੇ ਪਿਓ ਤੋਂ ਵਾਲਾ ਤੋਂ ਛੋਟਾ ਸੀ ਹੈ, ਉਹ ਵੀ ਵਿਆਹੇ ਸਨ? ਸ਼ੁਕਰ ਸੀ। ਸ਼ੁਕਰਦੀਨ? ਹਾਂਜੀ। ਅੱਛਾ, ਵਿਆਹੇ ਸਨ ਉਹ ਵੀ? ਆਹੋ ਵਿਆਹੇ ਸਨ। ਯਾਨੀ ਤੁਹਾਡੇ ਵਾਲਾ ਸਾਹਿਬ ਦਾ ਨਾਂ ਚਿਰਾਗਦੀਨ ਸੀ? ਨਹੀਂ। ਹਾਂ, ਬਰਕਤ ਅਲੀ। ਬਰਕਤ ਅਲੀ ਦਾ ਛੋਟਾ ਭਾਈ ਸੀ ਸ਼ੁਕਰ। ਹਾਂ, ਸ਼ੁਕਰਦੀਨ। ਉਹਦੇ ਤੋਂ ਛੋਟਾ ਰੀਮ ਬਖਸ਼, ਉਹਦੇ ਤੋਂ ਛੋਟਾ ਨੂਰ ਮੁਹੰਮਦ। ਅੱਛਾ, ਹਾਂਜੀ, ਠੀਕ। ਇਹ ਹੁਣ ਕਿੱਥੇ ਬੈਠੇ ਨੇ? ਕੁਝ ਵੀ ਨਹੀਂ, ਉਹ ਮਰ ਗਏ ਨੇ। ਅੱਛਾ, ਉਹ ਬਹੁਤ ਹੋ ਗਏ ਨੇ। ਤੇ ਜਿਹੜਾ ਚਾਚਾ ਤੁਸੀਂ ਦੱਸਦੇ ਹੋ ਕਿ ਉਧਰੋਂ ਆ ਗਿਆ ਸ਼ੁਕਰ, ਉਹਦਾ ਨਹੀਂ ਪਤਾ ਲੱਗਾ ਤੁਹਾਨੂੰ ਕਿੱਥੇ ਹੈ ਕਿੱਥੇ ਨਹੀਂ? ਅੱਛਾ, ਤੁਹਾਨੂੰ ਸ਼ੱਕ ਕਿ ਹੋਰੇ ਵਾਪਸ ਟੁਰ ਗਿਆ ਹੈ ਜਲਾਲਪੁਰ ਬਾਵਿਆਂ ਦੇ? ਹਾਂ, ਹੁਣ ਜਾਣੇ ਆ ਉੱਥੇ ਕੀ ਉਹਨੇ ਵਾਪਸ ਕਰਨਾ ਹੈ ਜਾ ਕੇ, ਉਹ ਤੇ ਸਾਡੇ ਦੁਸ਼ਮਣ। ਉਹ ਮਤਲਬ ਸਾਰੇ ਇੱਧਰ ਆ ਗਏ, ਉੱਠ ਕੇ ਆ ਗਏ ਤੇ ਉਹ ਤੇ ਸਾਡੇ ਦੁਸ਼ਮਣ ਤੇ ਉਹ ਨਿਕਲ ਗਿਆ। ਹੁਣ ਪਤਾ ਨਹੀਂ ਜਸੜੀ ਬਹਿ ਗਿਆ, ਪਤਾ ਨਹੀਂ ਜਾਂ ਬੂੜੇ ਡਲੇ ਬਹਿ ਗਿਆ, ਜਾਂ ਨਾਰੋਵਾਲ ਦੇ ਕਿਸੇ ਪਿੰਡ 'ਚ ਬਹਿ ਗਿਆ, ਪਤਾ ਨਹੀਂ ਉਹ ਅੰਗਰੂ ਚੱਕ ਬਹਿ ਗਿਆ, ਪਤਾ ਨਹੀਂ ਉਹ ਫਤਿਹਪੁਰ ਬਹਿ ਗਿਆ, ਕੰਜਰੂਰ ਬਹਿ ਗਿਆ, ਐ ਨਹੀਂ ਪਤਾ। ਅੱਛਾ, ਨਾਂ ਸੀ ਸ਼ੁਕਰਦੀਨ? ਹਾਂਜੀ। ਤੇ ਪਿਓ ਦਾ ਨਾਂ ਸੀ ਚਿਰਾਗਦੀਨ? ਹਾਂਜੀ। ਇਹ ਚਾਰ ਭਾਈ ਸਨ। ਵੱਡੇ ਦਾ ਨਾਂ ਰਹਿਮਤ ਅਲੀ, ਉਦੋਂ ਛੋਟਾ ਆਪ ਸ਼ੁਕਰ, ਉਦੋਂ ਛੋਟਾ ਕੀ ਨਾਂ ਦੱਸਿਆ ਤੀਸਰੇ ਚਾਚੇ ਦਾ? ਉਹਦਾ ਵੀ ਨਾਂ ਲਵੋ। ਨੂਰ ਮੁਹੰਮਦ। ਤੇ ਚੌਥੇ ਦਾ ਕੀ ਨਾਂ ਸੀ? ਰਹੀਮ। ਹਾਂ, ਵੱਡਾ ਸੀ ਨਾ ਮੇਰਾ ਪਿਓ ਬਰਕਤ ਅਲੀ। ਹਾਂ, ਬਰਕਤ ਹੀ ਕਹਿੰਦੇ ਸੀ। ਅੱਛਾ ਲੋ। ਤੇ ਬਰਕਤ ਤੋਂ ਉਦੋਂ ਛੋਟੇ ਨਾਂ ਸੀਗਾ ਸ਼ੁਕਰ, ਤੇ ਉਹਦੇ ਤੋਂ ਛੋਟੀ ਸੀ ਮੇਰੀ ਜਿਹੜੀ ਫੁੱਫੀ ਸੀ ਸੱਸ ਮੇਰੀ ਬਰਕਤੇ। ਅੱਛਾ ਅੱਛਾ। ਤੇ ਉਦੋਂ ਰਲਾਵੇਂ ਰੱਖਦੇ ਸੀ, ਬਰਕਤ ਦੀ ਭੈਣ ਬਰਕਤੇ। ਹਾਂ। ਤੇ ਜਿਹੜਾ ਫਿਰ ਮੇਰੇ ਚਾਚੇ ਤੋਂ ਛੋਟਾ ਸੀ ਸ਼ੁਕਰ ਤੋਂ, ਉਹਦੇ ਨਾਲ ਸੀ ਰੀਮ ਬਖਸ਼। ਠੀਕ। ਤੇ ਜਿਹੜਾ ਰੀਮ ਬਖਸ਼ ਤੋਂ ਛੋਟਾ ਸੀਗਾ ਨਾ, ਉਹਦੇ ਨਾਲ ਸੀ ਨੂਰ ਮੁਹੰਮਦ। ਹਾਂ, ਇਹ ਨੂਰ ਮੁਹੰਮਦ ਬਾਕੀ ਜਿਹੜੇ ਚਾਚੇ ਸਨ ਫੁੱਫੀ ਸਮੇਤ ਆਪਣੇ ਜਿਉਂਦਿਆਂ ਜੀ ਤੁਹਾਡੇ ਨਾਲ ਮਿਲਦੇ ਰਹੇ? ਇੱਕੋ ਥਾਂ ਰਹਿੰਦੇ ਰਹੇ। ਚਾਚੇ ਸ਼ੁਕਰਦੀਨ ਦਾ ਨਹੀਂ ਪਤਾ ਚੱਲਿਆ? ਉਹਦਾ ਨਹੀਂ, ਬਸ ਹੋਰ ਨਹੀਂ ਖੜਿਆ। ਹੋਰ ਅਸੀਂ ਹੱਥੀਂ ਤੇ ਬਣਾਏ ਨੇ ਮੈਂ। ਅੱਛਾ। ਮਰ ਗਏ ਨੇ, ਬਹੁਤ ਹੋ ਗਏ ਨੇ, ਮੇਰੀ ਵਾਲਦਾ ਵੀ ਤੇ ਹੱਥੀਂ ਮੈਂ ਦਫਨਾਏ ਨੇ। ਨਾ ਉਦਾਂ ਤੁਸੀਂ ਤੁਹਾਡੇ ਵਾਲਦ ਸਾਹਿਬ ਜਾਂ ਤੁਹਾਡੇ ਦੂਸਰੇ ਚਾਚੇ ਕੋਸ਼ਿਸ਼ ਕਰਦੇ ਰਹੇ ਇਹਨੂੰ ਢੂੰਡਣ ਦੀ, ਲੱਭਣ ਦੀ? ਨਾ ਜਿੱਥੇ ਕਿਹਨੇ ਦੱਸਣਾ ਪੁੱਛਣਾ। ਅੱਛਾ, ਭਈ ਤੂੰ ਹੁਣ ਦੱਸਿਆ ਨਾ ਕਿ ਭਈ ਇਸ ਤਰ੍ਹਾਂ ਤੇ ਆ ਫਿਰ ਰੇਡੀਓ ਦੇ ਵਿੱਚ। ਹਾਂ, ਰੇਡੀਓ ਦੇ ਵਿੱਚ ਖਬਰਾਂ ਦੇ ਵਿੱਚ ਅੱਗੇ ਪਿੱਛੇ ਇਸ਼ਤਿਹਾਰ ਦਿੱਤੇ ਉਸ ਵਕਤ ਚ। ਤੇ ਜਿੱਥੇ ਜਾਣਾ ਤੇ ਨਹੀਂ ਉਹ ਲੱਭੇ। ਫਿਰ ਪਿੰਡ ਦਿਆਂ ਨੂੰ ਪੁੱਛਿਆ ਭਈ ਆਓ ਪਿੰਡ ਦੇ, ਸਾਨੂੰ ਨਹੀਂ ਲੱਭੇ, ਪਰ ਉਹਨਾਂ ਦੇ ਨਾਲ ਨਾ ਹੋਵੇ। ਇਸ ਤਰ੍ਹਾਂ ਕਰਕੇ ਫਿਰ ਪੂਰ ਕੇ ਫਿਰ ਬਹਿ ਕੇ ਚੁੱਪ ਕਰ। ਠੀਕ। ਇੱਥੇ ਆ ਕੇ ਹਾਂਜੀ, ਤੁਹਾਡਾ ਜੋ ਘਰ ਹੈ ਉਹ ਕਿੱਥੇ ਆ ਕੇ ਬੈਠਾ? ਹਿੰਦੁਸਤਾਨ ਆਪਣਾ ਘਰ ਛੱਡਣ ਤੋਂ ਬਾਅਦ ਇੱਧਰ ਪਾਕਿਸਤਾਨ ਜਦ ਤੁਸੀਂ ਆਂਦੇ ਹੋ? ਅਸੀਂ ਬੜੇ ਪਿੰਡ ਫਿਰੇ। ਅੱਛਾ। ਤੁਹਾਨੂੰ ਦੱਸਿਆ ਨਹੀਂ? ਖੱਜਲ ਖਾਰੀ ਠੀਕ ਠਾਕ ਹੋਈ? ਸਾਰੇ ਪਿੰਡ ਫਿਰੇ, ਸਾਰੇ ਸ਼ਹਿਰ ਫਿਰੇ, ਫੈਸਲਾਬਾਦ ਤੱਕ, ਗੁਜਰਾਂਵਾਲਾ ਤੱਕ। ਤੁਸੀਂ ਦੱਸਿਆ ਗੁਜਰਾਂਵਾਲੇ ਜਿਹੜਾ ਸਾਨੂੰ ਘਰ ਅਲਾਟ ਹੋਇਆ। ਅੱਛਾ, ਬਦੋਮੱਲੀ ਵੀ ਗਏ? ਲਾਹੌਰ, ਮਜ਼ੰਗ। ਤੇ ਫਿਰ ਕਿੱਥੇ ਢੋਲ ਲੱਗਾ, ਕਿੱਥੇ ਬੈਠੇ? ਫਿਰ ਢੋਲ ਸਾਨੂੰ ਮੇਰਾ ਜਿਹੜਾ ਸਹੁਰਾ ਸੀ ਨਾ, ਫੈਸਲਾਬਾਦ ਮੈਂ ਗੰਢੇ ਲਾਣ ਗਈ ਸੀ। ਅੱਛਾ। ਉੱਥੇ ਸੀ ਸਾਡਾ, ਮੇਰੀ ਜਿਹੜੀ ਸੱਸ ਸੀ ਨਾ, ਉਹਦਾ ਸੀ ਤਾਏ ਦਾ ਪੁੱਤਰ। ਅੱਛਾ। ਉਹ ਸੀ ਕਿਤੇ ਉੱਥੇ ਬੈਠੇ ਨਵਾਬਾਂ ਵਾਲੇ ਫੈਸਲਾਬਾਦ ਪਰਾਂ ਜਵਾਲਾ ਨਗਰ ਦੇ ਲਾਗੇ, ਜਿਹੜਾ ਕੋਈ ਨਹੀਂ ਨਰਪੁਰ ਦਾ। ਅੱਛਾ। ਫੈਸਲਾਬਾਦ ਦਾ ਉਹਦੇ ਪਰਾਂ ਪਿੰਡ ਜਿਉਣਕਾਂ ਵਾਲਾ ਤੇ ਜਵਾਲਾ ਨਗਰ। ਤੇ ਉੱਥੇ ਫਿਰ ਉਹ ਅਸੀਂ ਚੱਲ ਗਏ। ਉੱਥੇ ਚੱਲ ਗਏ, ਲੋਕਾਂ ਨੇ ਸ਼ੱਕਰਾਂ, ਗੁੜ, ਮੰਜੀਆਂ, ਬਿਸਤਰੇ ਦਿੱਤੇ ਤੇ ਉੱਥੇ ਅਸੀਂ ਚੱਲ ਗਏ। ਤੇ ਉੱਥੇ ਫਿਰ ਨਾ ਲੱਭਦਾ ਮੇਰਾ ਜਿਹੜਾ ਸਹੁਰਾ ਸੀ ਨਾ, ਉਹਦੇ ਕੋਲ ਦੱਸ ਪੈ ਗਈ। ਉੱਥੇ ਉਹ ਕਹਿਣ ਲੱਗਾ ਕਿ ਨੂਰ ਮੁਹੰਮਦ ਹੋਣੇ ਵੀ ਇੱਥੇ ਰਹਿੰਦੇ ਆ। ਇਹ ਕਿੱਥੇ? ਜਵਾਲਾ ਨਗਰ।
ਉਹ ਫਿਰ ਲੈ ਕੇ ਆ ਗਿਆ। ਅੱਛਾ ਉਹਨਾਂ ਨੂੰ ਲੈ ਕੇ ਆ ਗਿਆ ਨਾ ਤੇ ਫਿਰ ਅਸੀਂ ਉਹ ਸਾਡਾ ਮੇਰਾ ਮਾਮਾ ਸੀ ਨਾ, ਉਹ ਫਿਰ ਸਾਨੂੰ ਲੈ ਕੇ ਇੱਥੇ ਆ ਗਿਆ। ਕਿੱਥੇ ਫੈਸਲ? ਅੱਛਾ ਹਾਂਜੀ ਇੱਥੇ ਇਸ ਪਿੰਡ ਹਾਂਜੀ ਗੰਜਿਆਂ ਵਾਲੇ। ਹਾਂਜੀ ਅੱਛਾ ਅੰਮਾ ਜੀ, ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਹੈ ਹਾਂਜੀ, ਨਾ। ਹਾਂਜੀ। ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਥਰੂ ਵੀ, ਮਤਲਬ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ, ਵੇਖਣ ਵਾਲੇ ਨੇ, ਕਿ ਬਾਬੇ ਉਹ ਸ਼ੁਕਰ। ਚਾਚੀ ਨਾਲ ਸ਼ੁਕਰ ਸੀ ਹਾਂ। ਤੇ ਚਾਚੀ ਨਾਲ ਬੀਬੀ ਸੀ। ਬੀਬੀ ਬੀਬੀ ਅੱਛਾ। ਤੇ ਉਹਦੀ ਬੱਚੀ ਬੱਚਾ ਹੈ ਸੀ ਉਸ ਵੇਲੇ? ਤੈਨੂੰ ਦੱਸਣ ਡਈ ਉਦੋਂ ਉਹ ਹੋਈ ਕੁੜੀਆਂ ਦੋ ਨਹੀਂ ਚਾਚੇ ਹਾਂ। ਸ਼ੁਕਰ ਦੀ ਗੱਲ ਕਰ ਰਿਹਾ, ਤਾਂ ਕੋਈ ਹਾਂ। ਬੱਚੀ ਬੱਚਾ ਹੈ ਸੀ? ਦੋ ਕੁੜੀਆਂ ਸੀ, ਦੋ ਉਹ ਤੇ ਭੈਣਾਂ ਮੇਰੀਆਂ, ਇਹ ਲਤੀਫਾਂ ਤੇ ਸ਼ਰੀਫਾਂ ਤੇ ਅੱਛਾ। ਚਾਚੀ ਮੇਰੀ ਬੀਬੀ, ਜਿਨ੍ਹਾਂ ਨੂੰ ਲੱਭਣ ਡਏ ਆ ਹੁਣ। ਅੱਛਾ ਲਤੀਫਾਂ ਤੇ ਚਾਰ ਸ਼ਰੀਫਾਂ, ਜੀ ਸੀਗੇ। 4 ਜੀ, ਲਤੀਫਾਂ, ਸ਼ਰੀਫਾਂ ਤੇ ਹਾਂਜੀ। ਚਾਚਾ ਸ਼ੁਕਰਦੀਨ ਹਾਂਜੀ। ਤੇ ਘਰ ਵਾਲੀ ਦਾ ਨਾਂ ਕੀ ਦੱਸਿਆ ਜੀ? ਬੀਬੀ। ਬੀਬੀ। ਹਾਂ। ਠੀਕ ਹੈ। ਅੱਛਾ ਉਹਨਾਂ ਬੱਚਿਆਂ ਦਾ ਨਹੀਂ ਪਤਾ ਲੱਗਾ ਅਜੇ ਤੱਕ, ਨਹੀਂ। ਜੋ ਤੁਹਾਡੀਆਂ ਚਚੇਰੀਆਂ ਭੈਣਾਂ ਸਨ? ਆਹੋ ਉਹਦੇ ਨਾਲ ਮਾਂ ਪਿਓ ਦੇ ਨਾਲ ਹੀ ਹੁੰਦਾ ਨੇ ਬੱਚੇ। ਹਾਂ। ਠੀਕ ਹੋ ਗਿਆ ਹਾਂ। ਜੀ, ਠੀਕ ਹੋ। ਤੇ ਤੁਹਾਨੂੰ ਸ਼ੱਕ ਹੈ, ਤੁਹਾਡਾ ਜ਼ਿਹਨ ਹੈ, ਤੁਹਾਡੀ ਅਕਲ ਇਹ ਕੰਮ ਕਰਦੀ ਹੈ ਕਿ ਉਹ ਨਾਰੋਵਾਲ ਦੇ ਕਿਤੇ ਪਿੰਡਾਂ ਚ ਅੱਗੇ ਪਿੱਛੇ, ਮਤਲਬ ਹਾਂ। ਕੁਝ ਵੀ ਹੋ ਸਕਦਾ, ਪਤਾ ਬੇਬੀ ਨਹੀਂ। ਹੋਰ ਇੱਕ ਸ਼ੱਕ ਹੀ ਹੈ ਨਾ, ਅੱਛਾ ਉਸ ਬੇਸ ਤੇ ਗੱਲ ਅਸੀਂ ਕਰ ਸਕਨੇ ਆ। ਠੀਕ ਹੈ। ਤੇ ਹੁਣ ਪਤਾ ਨਹੀਂ ਹਾਂ ਨਾਰੋਵਾਲ ਜਾਂ ਜਦੋਂ ਉਹ ਡੇਰੇ ਦਾ ਪੁੱਲ ਲੰਘੇ ਆ ਹਾਂ, ਤੇ ਹਾਂ। ਥੱਕੇ ਹੈ ਸੀ, ਹਾਂ। ਕਦੇ ਉੱਥੇ ਕਿਤੇ ਲਾਗੇ ਛਾਗੇ ਪਿੰਡ ਚ ਬਹਿ ਗਏ। ਇਤਨਾ ਬੀਬੀਆਂ ਤੰਦੂਰ ਹਲੇ ਤਾਏ ਉਹਨੇ ਝਾਟੀਆਂ ਚਾਰਾਂ ਦੀਆਂ ਲੱਗੀਆਂ ਸੀ, ਦੋ ਦੋ ਰੋਟੀਆਂ ਤੇ ਕਿਉਂਕਿ ਹਾਂ, ਕਿਉਂਕਿ ਉਹਨਾਂ ਨਾਲ ਅਗਰ ਵਾਧਾ ਘਾਟਾ ਹੋਣਾ ਹੁੰਦਾ ਤੇ ਪਿੱਛੇ ਹੀ ਹੋ ਜਾਂਦਾ। ਉਹ ਤੇ ਖੈਰ ਉਹ ਆਫੀਅਤ ਨਾਲ ਇੱਧਰ ਆ ਗਏ ਨੇ, ਲੰਘ ਆਏ ਨੇ। ਲੰਘ ਆਏ ਲੰਘ ਆਏ। ਤੇ ਅਸੀਂ ਹੁਣ ਤੱਕ ਵੀ ਇਸ ਕੋਸ਼ਿਸ਼ ਚੋ ਕਿ ਯਾਰ ਕਿਤੇ ਮਤਲਬ ਹੋਣ ਜੀ, ਜੀ। ਗੁਰੂ ਕਿਸੇ ਕੋ ਲੱਗੇ ਉਹਨਾਂ ਦੀ, ਹਨਾ। ਜੀ, ਜੀ, ਹਾਂ। ਅਸੀਂ ਇਹਨਾਂ ਨੂੰ ਮਿਲ ਗਏ ਲਈ। ਤੇ ਵੇਖੋ ਜੀ ਉਹਨਾਂ ਦੇ ਬੱਚੇ, ਉਹ ਜਿਹੜੀਆਂ ਮਾਂ ਸਾਡੀ ਦੀਆਂ ਭੈਣਾਂ ਨੇ, ਉਹਨਾਂ ਦੇ ਬੱਚੇ ਉੱਤੇ ਹੋਣਗੇ ਨਾ ਮਾਸ਼ਾਅੱਲਾ, ਜਵਾਨ ਸ਼ਾਦੀशुदा ਸਨ। ਉਹਨਾਂ ਅੱਗੋਂ ਆਪਣੀਆਂ ਬੱਚੀਆਂ ਦੀ ਤੇ ਸ਼ਾਦੀ ਕੀਤੀ ਹੋਏਗੀ, ਜਿਹਨੂੰ ਕਿਤੇ ਸੁਣਦੇ ਹੋ, ਆਗੂ ਨਸਲ ਟੁਰਦੀ ਰਹਿੰਦੀ ਹੈ। ਸੁਣਦੇ ਹੋ ਜਾਂ ਵੇਖਦੇ ਹੋ ਨਾ, ਤਾਂ ਸਾਡੇ ਨਾਲ ਰਾਬਤਾ ਕਰਨਾ। ਜੀ ਜੀ ਜੀ। ਹਾਂਜੀ। ਹੁਣ ਆ ਮੇਰਾ ਬੋਤਵਾ ਇਹ ਛੋਟਾ ਹੂੰ। ਤੇ ਜਿਹੜੀ ਮੁਹੰਮਦ ਅਲੀ ਦੀ ਮਾਂ ਵਾ ਉਹ ਇਹਦੇ ਤੋਂ ਹਾਂਜੀ। ਛੋਟੀ ਹੈ। ਸਾਡਾ ਫੋਨ ਨੰਬਰ ਲੈ ਲੈਣਾ, ਜੀ, ਜੀ। ਚੱਲਣਾ ਫੋਨ ਨੰਬਰ ਵੀ, ਤੋਂ ਉਸ ਫੋਨ ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦੇ। ਸਹੀ ਸਹੀ, ਬਿਲਕੁਲ ਠੀਕ। ਅਸੀਂ ਠੀਕ। ਆਪਣੀਆਂ ਮਾਸੀਆਂ ਨੂੰ ਮਿਲੀਏ। ਸਹੀ। ਕਦੀ ਖਾਬ ਚ ਵੀ ਚੱਕਰ ਚੁੱਕਰ ਮਾਰ ਕੇ ਆਏ ਹੋ ਪਿੰਡ ਜਲਾਲਪੁਰ ਬਾਵਿਆਂ ਦਾ ਕਿ ਨਹੀਂ? ਮਾਰ ਦੇ ਆ ਤੇ ਮੈਨੂੰ ਕਈ ਵਾਰੀ। ਆ ਤੇ ਮੈਨੂੰ ਹੁਣ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਨਾ ਹਾਂਜੀ ਆਪਣੇ ਪਿੰਡ ਜਲਾਲਪੁਰ ਹਾਂਜੀ ਬਾਵਿਆਂ ਨੂੰ ਲੈ ਕੇ, ਹਾਂਜੀ। ਆਪਣੀਆਂ ਸਹੇਲੀਆਂ ਦੇ ਨਾਂ ਲਏ, ਹਾਂਜੀ। ਠੀਕ ਹੈ ਨਾ, ਉਹਨਾਂ ਉਹ ਅੱਲਾ ਕਰੇ ਉਹਨਾਂ ਚ ਕੋਈ ਹੋਏ ਆਹੋ ਤੁਹਾਡੀ ਗੱਲਬਾਤ ਸੁਣ, ਹਾਂਜੀ ਉਹ ਸਾਨੂੰ ਕਹਿੰਦੇ ਨੇ ਕਿ ਸਾਡੀ ਤਾਲਿਆਂ ਬੀਬੀ ਨਾਲ ਗੱਲ ਕਰਾਓ, ਮੈਂ ਉਹਨਾਂ ਦੀ ਫਲਾਨ, ਇਹ ਮੇਰਾ ਨਾਂ ਹੈ ਤੇ ਮੈਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੀ, ਮੈਂ ਉਹਨਾਂ ਦੀ ਸਹੇਲੀ ਹਾਂ ਬਚਪਨ ਦੀ। ਗੱਲ ਕਰੋਗੇ ਤੁਸੀਂ ਉਹਨਾਂ ਦੇ ਨਾਲ? ਆਹੋ ਜੀ ਅੱਛਾ। ਕਰਾਓਗੇ ਦੱਸੋ, ਪੁੱਛੋਗੇ ਤੇ ਹਾਂ। ਕਰਾਂਗੇ। ਠੀਕ, ਇਹ ਤੁਹਾਡੀ ਗੱਲਬਾਤ ਸਾਡੀ ਉਧਰ ਵੀ ਸੁਣੀ ਜਾਣੀ ਹੈ। ਠੀਕ। ਇਹ ਸਾਰੇ ਪਿੰਡ ਨੇ ਗੱਲ ਸੁਣੀ, ਤੁਹਾਨੂੰ ਮੈਂ ਦੱਸਾਂ, ਮਤਲਬ ਜਿਹੜੇ ਤੁਸੀਂ ਨਾਂ ਲਏ ਬਾਵਿਆਂ ਦੇ ਜਾਂ ਤੁਹਾਡੇ ਤਰਖਾਨ ਸਨ ਸਿੱਖ, ਹਾਂਜੀ। ਹੈਨਾ, ਉਹਨਾਂ ਨੂੰ ਬੜੀ ਖੁਸ਼ੀ ਹੋਣੀ ਹੈ ਕਿ ਯਾਰ ਸਾਡੇ ਪਿੰਡ ਦੀ ਬੀਬੀ ਮੈਂ ਨੇ। ਕਹਿੰਦੀ ਆ ਹਾਂ। ਕਿ ਉਹ ਜਿਨ੍ਹਾਂ ਦੇ ਘਰ ਮੈਂ ਬੱਚੀ ਵੀ ਖਿਡਾਉਂਦੀ ਸੀ ਨਾ, ਅੱਲਾ ਦੀ ਕਸਮੇ ਉਹ ਜੇ ਹੋਏ ਜੇ ਬੰਦੇ ਦੀ ਜ਼ਿੰਦਗੀ ਦਾ ਕੀ ਪਤਾ। ਹਾਂ, ਹੈਂ? ਇਹ ਗੱਲ ਸਹੀ ਹੈ। ਤੇ ਉਹ ਹੋਏ ਨਾ ਹਾਂ। ਤੇ ਜੇ ਮੇਰਾ ਨਾਂ ਸੁਣਿਆ ਨਾ ਹਾਂ। ਤੇ ਫੇਰ ਵੇਖੇ ਤੂੰ ਉਹ ਦੁਬਾਰਾ ਨਾਂ ਲੈ ਲਓ, ਜਿਸ ਬੱਚੀ ਨੂੰ ਖਿਡਾਉਂਦੇ ਹੋ ਉਹਦਾ ਨਾਂ ਕੀ ਸੀ? ਬਚਨੋ। ਬਚਨੋ। ਹਾਂਜੀ। ਜਿਹੜੀ ਛੋਟੀ ਬੱਚੀ ਸੀ ਜਿਹਨੂੰ ਤੁਸੀਂ ਖਿਡਾਇਆ, ਖਿਡਾਇਆ, ਉਹਦਾ ਨਾਂ ਬਚਨੋ ਸੀ? ਹਾਂਜੀ। ਤੇ ਉਹਦੀ ਅੰਮਾ ਦਾ ਨਾਂ ਕੀ ਸੀ? ਉਹਦੇ ਨਾਲ ਬੰਸ ਕੌਰ। ਹਰਬੰਸ ਕੌਰ। ਆਹੋ, ਤੇ ਤੇ ਪਿਓ ਨਾਲ ਸੀਗਾ ਦਿੱਤ। ਦਿੱਤ, ਠੀਕ ਹੈ। ਤੇ ਦੂਸਰੇ ਚਾਚੇ ਤਾਏ ਸੀ, ਇੱਕ ਨਾ ਤੇਜੂ ਸੀ ਤੇ ਇੱਕ ਨਾ ਪੁੰਨੂ ਸੀ। ਅੱਛਾ, ਇਹ ਸਿੱਖ ਸਨ? ਹਾਂਜੀ। ਲਾਹੌਰ ਤਰਖਾਨ ਇਹਨਾਂ ਦੀ ਹਾਂਜੀ, ਬਰਾਦਰੀ ਸੀ। ਉਹ ਸਿੱਖ ਸੀ। ਅੱਛਾ। ਹੋਰ ਨਹੀਂ ਸੀ ਸਿੱਖ, ਹੋਰ ਮੋਨੇ ਸੀਗੇ ਬਾਵੇ, ਬਾਵੇ ਠੀਕ। ਗੋਦੀਆਂ ਰੱਖੀਆਂ। ਸਹੀ ਹੈ। ਹਾਂ, ਰੋ ਉੱਥੇ ਹੀ ਹੈ, ਕੋਈ ਸ਼ੱਕ ਨਹੀਂ। ਬੜੀ ਤਗੜੀ ਜਿਹੜਾ ਯਾਦ ਸੌਣ ਇਸਤੇਮਾਲ। ਭਾਦੋਂ ਆਉਂਦਾ ਹਾਂ। ਨਾ ਤੇ ਮੈਂ ਨਹੀਂ ਆ ਸੀ ਫੀਕ ਚੜਾਉਂਦੇ ਹੁੰਦੇ ਸਾਂ। ਅੱਛਾ। ਫਿਰ ਅਸੀਂ ਜਦੋਂ ਸੌਣ ਭਾਦੋਂ ਆਉਂਦਾ ਨਾ ਹਾਂ। ਤੇ ਆ ਕਹਿੰਦੇ ਨਾ ਧੀਆਂ ਹਾਂ, ਧੀਆਂ। ਧੀਆਂ ਖੇਲਣ ਜਾਂਦੇ ਹਾਂਜੀ, ਹੁੰਦੇ। ਹਾਂਜੀ। ਇਤਵਾਰ ਨੂੰ ਆਖਣਾ ਚੂੜਿਆਂ ਦੀ ਧੀਆਂ ਅੱਛਾ। ਤੇ ਅੱਗੇ ਪਿੱਛੇ ਸਾਡੀਆਂ ਧੀਆਂ ਅੱਛਾ। ਤੇ ਉਹ ਗਾਉਣ ਗਾਉਂਦੀਆਂ ਜਾਣਾ, ਹਾਂ। ਉੱਠਣੀ ਤੇ ਫਲਾਣੀ ਕੋਈ ਨਹੀਂ, ਯਾਦ ਕਰ ਲਓ।
ਹਾਂ ਤੇ ਉਹ ਮੈਂ ਗੀਤ ਗਾਉਂਦੀਆਂ ਜਾਣਾ, ਉੱਥੇ ਕਿਕਲੀ ਪਾਉਣੇ, ਹਾਂ। ਇੱਕ ਦੂਜੀ ਨੂੰ ਫੜ ਕੇ ਉਹ ਕਿਸੇ ਨੇ ਦਾਣੇ, ਕਿਸੇ ਨੇ ਮਿੱਠੀਆਂ ਰੋਟੀਆਂ ਮਾਂ ਨੇ ਪਕਾ ਕੇ ਦੇਣੀਆਂ, ਉਹ ਛਪੜੀਆਂ ਚ ਸੁੱਟਣੀਆਂ, ਕਿਤੇ ਉਹਨੂੰ ਦੇ ਉਹਨੂੰ ਦੇ ਉਹਨੂੰ ਦੇ, ਤੇ ਖੇਲ ਖੂਲ ਕੇ ਤੇ ਫੇਰ ਹੱਸਦਿਆਂ ਖੇਡਦਿਆਂ ਫੇਰ ਆ ਜਾਣਾ। ਇਸ ਤਰ੍ਹਾਂ ਹੀ ਹਾਂ। ਅੰਮਾ ਗੀਤ ਕਿਹੜਾ ਸੀ ਜਿਹੜਾ ਤੁਸੀਂ ਗਾਉਂਦੀਆਂ ਜਾਣਾ? ਕੋਈ ਨਾ ਤੁਸੀਂ ਯਾਦ ਕਰ ਲਓ, ਉਹ ਜ਼ਰੂਰ ਬੋਲ ਸੁਣਾਓ ਉਹਦੇ ਉਸ ਗੀਤ ਤੇ। ਹਾਂ ਉਹ ਫਿਰ ਜਿਹੜਾ ਕੋਈ ਘਰ ਵਿੱਚ ਰਾਹ ਦੇ ਵਿੱਚ ਹੋਣੀ ਨਾ ਬੀਬੀ, ਹਾਂ ਤੇ ਉਹਨੂੰ ਆਖਣਾ ਉਠਨੇ ਹਾਂ। ਬੀਬੀ ਸੁੱਤੀ ਨੇ ਤੈਨੂੰ ਨਿਸ਼ਾਨਾ ਮਾਰੀ ਠੀਕਰੀ ਨਿਸ਼ਾਨਾ ਲਾ ਕੇ ਹਾਂ। ਹੈ ਅੱਛਾ ਤੇ ਇਸ ਤਰ੍ਹਾਂ ਦੀ ਬੋਲੀਆਂ ਛੋਲੀਆਂ ਬਣਾਈਆਂ। ਆਹੋ ਆਹੋ। ਉੱਥੇ ਫਿਰ ਇੱਕ ਦੂਜੇ ਦੇ ਫੜ ਕੇ ਕਿਕਲੀ ਪਾਉਣੀ, ਨੱਚਣਾ, ਸਾਰਾ ਕੁਝ ਵਿੱਚੇ ਮੁੰਡੇ ਵਿੱਚੇ ਕੁੜੀਆਂ, ਤੇ ਕਦੀ ਕੋਈ ਡੱਕ ਭਰੇਈ ਨਹੀਂ ਸੀ। ਮੁੰਡੇ ਜਿਹੜੇ ਸੀਗੇ ਉਹ ਵੀ ਕੁੜੀਆਂ ਹੀ ਹੁੰਦੀਆਂ ਸਨ, ਕਦੀ ਕਿਸੇ ਨੇ ਮੇਰੀ ਅੱਖ ਨਾ ਵੇਖਿਆ ਨਹੀਂ। ਹਯਾ ਵਾਲੇ ਦੌਰ ਸਨ। ਹਾਂਜੀ। ਸਹੀ ਗੱਲ ਹੈ ਤੁਹਾਡੀ, ਹਾਂਜੀ। ਸਹੀ ਗੱਲ। ਹਾਂ। ਤਾਂ ਆਪਣੀਆਂ ਸਹੇਲੀਆਂ ਚੋਂ ਬਹੁਤੀ ਤਗੜੀ ਪੀਂਗ ਕਿਹੜੀ ਸਹੇਲੀ ਚੜਾਉਂਦੀ ਸੀ? ਮੈਂ ਅੱਛਾ ਆਖਣਾ ਹਾਂ। ਦੱਸਾਂ ਹਾਂ। ਐਸੋ ਹੁਣ ਰੱਸੇ ਵੱਟੇ ਹੁੰਦੇ ਹਾਂ, ਹਾਂ। ਸੀ, ਸਾਡੀ ਵੱਲ ਸਾਣ ਬੜੀ ਹੁੰਦੀ ਸੀ, ਅੱਛਾ ਉਹ ਅੜੜ ਮੋਟੇ ਰੱਸੇ ਹੋਣੇ ਤੇ ਇਸ ਤਰ੍ਹਾਂ ਉਹ ਡਾਣੇ ਹੋਣੇ ਨਾ, ਉਹਨਾਂ ਨਾਲ ਪਾ ਲੈਣੇ। ਬੂਟਾ ਪਿੱਪਲ ਦਾ ਸੀ ਜਾਂ ਬੋੜ ਦਾ? ਪੀਪਲ ਦਾ। ਪਿੱਪਲ ਦਾ ਬੂਟਾ ਸੀ ਜਿੱਥੇ ਸਾਡੇ ਪੀਂਘ। ਪੀਪਲ ਦਾ, ਤੇ ਐਸ ਰੋਕ ਰੱਖ ਕੇ ਨਾ ਇੰਜ ਕਰਕੇ ਹਾਂ ਐਸ ਰੋਕ ਕੇ ਹਲਾਰਾ ਲੈਣਾ, ਹਾਂ, ਹਾਂ। ਲੈ ਕੇ ਨਾ ਦੇਖਣਾ, ਜਿਹੜਾ ਉਹ ਪਤਾ ਮੂੰਹ ਨਾਲ ਤੋੜ ਕੇ ਲਿਆਏਗੀ ਨਾ, ਉਹਨੂੰ ਗਿਣਾਂਗੇ ਓਏ ਹੋਏ ਮੂੰਹ ਨਾਲ, ਵਾਹ ਜੀ ਵਾਹ। ਠੀਕ ਹੈ, ਤੇ ਤੁਸੀਂ ਫਿਰ ਤੋੜਦੇ ਹੋ? ਆਹੋ। ਠੀਕ। ਜਿਹਨੇ ਨਾ ਤੋੜਨਾ ਉਹਨੂੰ ਫਿਰ ਐਸ ਰੋਕ ਅੱਖਾਂ ਬੰਨ ਕੇ ਨਾ, ਹਾਂ। ਤੇ ਆਖਣਾ ਉਹ ਚੀਜ਼ ਲੱਭੇਗੀ ਤੇ ਫਿਰ ਠੀਕ ਇਹ ਜਿਹੜੀ- ਬੁਝਾਰਤ ਪਾਣੀ। ਅੰਮਾ ਜਿਹੜੀ ਬੜੀ ਪੱਕੀ ਸਹੇਲੀ ਸੀ, ਹਾਂ। ਜਿਹਦੇ ਨਾਲ ਬੜਾ ਪ੍ਰੇਮ ਸੀ, ਉਹ ਕਿਹੜੀ ਸੀ? ਉਹ ਮੈਂ ਤੁਹਾਨੂੰ ਦੱਸਣੀ ਆ ਵੀ ਉਹ ਉਧਰ ਹੀ ਛੱਡ ਆਏ ਉਹਨਾਂ ਨੂੰ। ਹੈ ਤੇ ਸਾਰੀਆਂ ਸਨ, ਪਰ ਜਿਹੜੀ ਨਹੀਂ ਨਾਲ ਹੀ ਲਵੋ ਨਾ, ਹਾਂ। ਨਾਲ ਹੀ ਲਵੋ। ਉੱਥੇ ਹੀ ਛੱਡ ਆਏ ਆ। ਇਹ ਛੋਟੀਆਂ ਸਨ, ਉਹ ਕੀ ਨਾਮ ਆ, ਆਗੇ ਨਾਲ ਵੱਡੀਆਂ ਚਿੰਤੋ ਤੇ ਚਲੋ 7 ਭੈਣਾਂ ਸਨ। ਆਹੋ। ਉਹ ਤੁਸੀਂ ਨਾਲ ਸੀ। ਸਾਰੀਆਂ। ਅੱਛਾ ਤੇ ਉਹ ਸਨ ਵੱਡੀਆਂ, ਤੇ ਜਿਹੜੀ ਸਾਰਿਆਂ ਦੇ ਛੋਟੀ ਸੀ ਉਹ ਸੀ ਸਵਰਨੀ। ਅੱਛਾ। ਹਾਂਜੀ ਤੇ ਸਵਰਨੀ ਤੁਹਾਡੀ ਸਹੇਲੀ ਸੀ, ਹਾਂਜੀ। ਉਹਦੇ ਨਾਲ ਤੁਹਾਡਾ ਬਹੁਤ ਪਿਆਰ ਸੀ। ਪਿਆਰ ਸੀ। ਹਾਂ। ਠੀਕ, ਜਿੱਥੇ ਜਾਣਾ ਦਵਨ ਜਾਣਾ, ਜਿੱਥੇ ਜਾਣਾ ਦਵਨ ਜਾਣਾ। ਸਹੀ ਹੈ। ਠੀਕ ਮਾਂ ਜੀ। ਤੇ ਇੱਕ ਉਹ ਤੇਲੀਆਂ ਦੀ ਕੁੜੀ ਸੀ ਬਸ਼ੀਰਾ, ਅੱਛਾ ਅੱਛਾ, ਉਹ ਤਾਂ ਇੱਧਰ ਹੀ ਆ ਗਏ ਨਾ? ਉਹ ਤੇ ਇੱਧਰ ਹੀ ਆ ਗਈ। ਨਹੀਂ, ਜਿਹੜੀ ਬਸ਼ੀਰਾਂ ਸੀ ਉਹ ਤੁਹਾਨੂੰ ਫਿਰ ਇੱਧਰ ਆ ਕੇ ਪਤਾ ਚੱਲਿਆ ਕਿੰਨਾ ਪਿੰਡਾਂ 'ਚ ਬੈਠੀ ਨਾ ਹੈ? ਨਾ ਨਾ। ਅੱਛਾ। ਨਿਕਲ ਗਏ ਤੈਨੂੰ ਦੱਸਣ ਡਈਆਂ ਕਿ ਤੇ- ਜਿਉਂ ਲੰਘ ਆਏ ਆ, ਹੂੰ। ਜਿੱਧਰ ਕਿਸੇ ਦਾ ਦਿਲ ਕੀਤਾ ਉੱਥੇ ਲੰਘੇ, ਜਿੱਥੇ ਕਿਸੇ ਨੂੰ ਰਾਸ਼ ਮਿਲ ਗਈ ਉੱਥੇ ਜਾ ਪਏ। 2 ਮੁਸਲਮਾਨ ਸਹੇਲੀਆਂ ਸਨ, ਇੱਕ ਦਾ ਨਾਮ ਬਸ਼ੀਰਾਂ ਸੀ ਹਾਂ। ਤੇ ਇੱਕ ਸੀ ਉਹ ਸੀ ਤੇਲੀਆਂ 'ਚੋਂ, ਹਾਂਜੀ। ਤੇ ਇੱਕ ਦਾ ਨਾਮ ਕੀ ਸੀ? ਦੂਸਰੀ ਦਾ ਨਾਮ ਛੋਟੀ ਨਹੀਂ, ਉਹ ਵੀ ਮੁਸਲਮਾਨ ਸੀ, ਉਹ ਵੀ ਇੱਧਰ ਆ ਗਏ। ਉਹ ਸੀ ਆਸ਼ਿਕੀ ਸ਼ੇਖਾਂ ਦੀ ਕੁੜੀ ਹਾਂ, ਹਾਂ। ਸਰਦਾਰਾਂ। ਸਰਦਾਰਾਂ, ਉਹਦਾ ਵੀ ਪਤਾ ਨਹੀਂ ਚੱਲਿਆ ਇੱਧਰ ਆ ਕੇ ਨਹੀਂ, ਕਿੱਥੇ ਨਾ, ਬੈਠੀ। ਨਾ, ਨਾ। ਮੈਂ ਤੈਨੂੰ ਦੱਸਨੀ ਆ। ਹੁਣ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਸਾਰਿਆਂ ਨੇ ਤੁਹਾਨੂੰ ਮਿਲ ਲੈਣਾ, ਤੁਹਾਨੂੰ ਮੈਂ ਦੱਸਣਾ। ਹਾਂ ਚੱਲ। ਹੋ ਸਕਦਾ ਬਸ਼ੀਰਾਂ ਜਾਂ ਸਰਦਾਰਾਂ, ਹਾਂ, ਕਿਉਂਕਿ ਕੀ ਪਤਾ ਹੈ ਕਿ ਨਹੀਂ। ਹੋ ਸਕਦਾ। ਹਾਂ ਹੋ ਆਹੋ ਜੀ, ਸਕਦਾ। ਕੰਦੋਲੇ ਪਰਦੇਸ। ਜੀ ਹਾਂ, ਬੜਿਆਂ ਦੇ ਨਾਲ ਹੈ। ਠੀਕ ਹੈ ਮਾਂ ਜੀ, ਜੋ ਮੈਂ ਗੱਲਾਂ ਤੁਹਾਡੇ ਨਾਲ ਕਰਨੀਆਂ ਸੋ ਮੈਂ ਸਾਰੀਆਂ ਗੱਲਾਂ ਬਾਤਾਂ ਕਰ ਲੀਆਂ। ਤੇ ਉਹ ਜਿਹੜੀ ਮੇਰੀ ਤੇ- ਚਾਚੀ ਦੇ ਪੇਕੇ ਨਾ, ਅੱਛਾ, ਹਾਂ ਹੋ, ਇਹ ਵੀ ਦੱਸੋ। ਤੈਨੂੰ ਬਹੁਤ ਚਾਚੀ- ਹੈ ਆਪੀ ਤੈਨੂੰ ਦੱਸਦੇ। ਇਸ ਤਰ੍ਹਾਂ ਹੀ ਮੇਰੀ ਚਾਚੀ ਦੇ ਪੇਕੇ ਸੀ। ਬੀਬੀ ਦੇ। ਆਹੋ। ਅੱਛਾ। ਚਾਚੀ ਮੇਰੀ ਦੇ ਪੇਕੇ ਸਨ ਇਹ ਆਪਣਾ ਬਟਾਲੇ ਦੇ ਲਾਗੇ। ਅੱਛਾ, ਕਿਹੜਾ ਪਿੰਡ ਸੀ? ਇਹ ਦੱਸਣ ਲੱਗੀ ਆ। ਹਾਂ, ਤੇ ਉਹ ਪਿੰਡ ਸੀ ਗਦਾਸ ਨੰਗਲ। ਗਦਾਸ ਨੰਗਲ। ਗੁਰਦਾਸ ਨੰਗਲ। ਹਾਂ ਅੱਛਾ ਹਾਂਜੀ, ਗਦਾਸ ਨੰਗਲ। ਤੇ ਉਥੇ ਮੇਰੀ ਚਾਚੀ ਦੇ ਭਰਾ ਸਨ 4। ਅੱਛਾ। ਮੁਹੰਮਦ ਨਾ, ਹਾਂ ਤੇ ਤਾਜ, ਹਾਂ ਤੇ ਯੂਸਫ, ਹਾਂ। ਤੇ ਮਾਂ ਉਹਦਾ ਦੀ ਨਾਂ ਸੀ ਫੱਜੀ। ਹਾਂਜੀ। ਇਹ ਹੋਰ ਵੱਡੀ ਨਿਸ਼ਾਨੀ ਹੋ ਗਈ ਨਾ, ਮਤਲਬ ਉਸ ਕਾ। ਮੇਰੀ ਚਾਚੀ ਦੇ ਪੇਕੇ ਜੀ ਜੀ। ਉਹ ਹੁਣ ਬਦਾਮੀ ਬਾਗ ਬੈਠੇ ਨੇ ਲਾਹੌਰ। ਅੱਛਾ, ਉਹਨਾਂ ਦਾ ਪਤਾ ਲੱਗ ਗਿਆ ਵੀ ਚਾਚੀ ਦਾ ਨਹੀਂ ਪਤਾ ਲਗਾਣਾ ਨਹੀਂ ਚਾਚੇ ਦਾ। ਲੱਗਾ। ਅੱਛਾ ਅੱਛਾ ਅੱਛਾ। ਫਿਰ ਮੇਰੇ ਉਹਨਾਂ ਦੀਆਂ ਭੈਣਾਂ ਸਨ ਮੇਰੀ ਚਾਚੀ ਦੀਆਂ। ਇੱਕ ਨਾ ਸੀਪੋ ਸੀ, ਇੱਕ ਨਾ ਚੀਦਾਂ ਸੀ, ਇੱਕ ਨਾ ਮੀਦਾਂ ਸੀ। ਤੇ ਉਹ ਮਿੱਟੀ ਲੈਣ ਗਈਆਂ
ਪਤਾ ਹੀ ਨਾ ਅੱਗੇ ਦੱਸਣ ਡਿਆ ਮਿੱਟੀ ਹਾਂਜੀ। ਦੀ ਮਿੱਟੀ ਲੈਣ ਗਈਆਂ ਤੇ ਉਹ ਗਾਂ ਹੋ ਕੇ ਤੇ ਪੁੱਟਣ ਡਈ ਆ ਤੇ ਉਤੋਂ ਡੇਗ ਪਈ ਉਹ ਉੱਥੇ ਮਰ ਗਈ। ਉਹ ਛੱਪੜ ਦੀ ਢਾਲ ਡੇਗੀ ਮਿੱਟੀ ਦਾ ਤੋੜਾ ਸੀ ਥੱਲੇ। ਅੱਛਾ ਹਾਂ। ਤੇ ਤੁਹਾਡੇ ਨਾਨਕੇ ਕਿੱਥੇ ਸਨ? ਸਾਡੇ ਨਾਲ ਪਿੱਛੇ ਕੇ ਜੀ। ਜਿੰਦਣੀ ਜਿੰਦੜੀ? ਹਾਂਜੀ ਫਿਰ ਅੱਛਾ। ਚੱਟੀ ਅੱਗੇ ਸੀ ਹਾਂ, ਹਾਂ। ਜਿੰਦਣਾ ਉਰਾ ਸੀ ਤੇ ਗੁਰਦਾਸਪੁਰ। ਉਹਦੇ ਨਾਲ ਸੀਗਾ ਨਾਨੋਵਾਲ ਹਾਂਜੀ। ਤੇ ਫਿਰ ਚੱਟੀ ਦੇ ਨਾਲ ਸੀ ਕੋਟ ਹੈ ਠੀਕ। ਤੇ ਉਹ ਕੋਟ ਜਿਹੜਾ ਨਾ ਉਥੋਂ ਘਰਾਟ ਲੱਗੇ ਸੀ ਨਹਿਰ ਦੇ ਉੱਤੇ ਤੇ ਮਕਈ ਭਿਆਉਣ ਜਾਂਦੇ ਹੁੰਦੇ ਸੀ। ਤੁਹਾਡੇ ਨਾਨਕੇ ਇੱਧਰ ਆ ਕੇ ਕਿੱਥੇ ਬੈਠੇ? ਤੁਹਾਡੇ ਨਾਨਕੇ ਇਹੋ ਹੀ ਇੱਥੇ ਪੈਸੇ ਪਿੰਡ ਗੰਜਿਆ? ਆਹੋ, ਆਹੋ। ਅੱਛਾ ਵੀ ਤੁਸੀਂ ਨਾਨਕੇ ਆ ਤੇ ਗਏ ਸਰ। ਮੇਰਾ ਪੇਕਾ ਪਿੰਡ ਹੈ ਸਾਹ ਵਾਲੇ ਮੈਂ ਮੇਰਾ ਪੇਕਾ ਪਿੰਡ ਹੈ ਸਾਹ। ਸੌ ਚੱਕ 100 ਵਾਲਾ 100 ਵਾਲਾ ਚੀਮਾ। ਹਾਂਜੀ। ਅੱਛਾ ਨਾਲ ਹੀ ਤੁਹਾਡੇ ਗੁਆਂਢ। ਹਾਂਜੀ ਆ ਨਰੋ ਘਰ ਇਹ ਅੱਬਾ ਜੀ ਤੇ ਮਾਂ ਜੀ ਮਾਮੇ ਉਹ ਮਾਮੇ ਫੁੱਫੀ ਦੇ। ਮਾਮੇ। ਆਪਣਾ ਦੱਸਿਆ ਤੇ ਹੈ। ਦੱਸਿਆ ਹਾਂ। ਠੀਕ ਹੈ ਜੀ, ਠੀਕ ਹੈ। ਹਾਂ। ਸਾਰੀਆਂ ਗੱਲਾਂ ਪਤਾ ਹੋ ਗਈਆਂ ਜੀ। ਹੋ ਅਸੀਂ ਗਈਆਂ ਕੋਸ਼ਿਸ਼ ਜੀ। ਕਰਾਂਗੇ ਹਨਾ ਸਾਰੀ ਹਾਂ। ਗੱਲ। ਵਧੀਆ ਗੱਲਾਂ ਕੀਤੀਆਂ ਕਿ- ਬਹੁਤ ਸੋਹਣੀਆਂ ਜੀ, ਬਹੁਤ ਸੋਹਣੀਆਂ। ਹੋਰ ਘੋੜੀ ਸੁਣਨੀਆਂ ਤੇ ਹੋਰ ਜਣਾ